ਲੇਕਿਨ ਇਹ ਖਾਤੂਨ ਯਾਤਰਾ ਵੀਜ਼ੇ ਤੇ ਆਈ ਸੀ ਨਾ, ਇਹਨੂੰ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ। ਪਾਕਿਸਤਾਨ ਦੇ ਵਿੱਚ ਇਹ ਕਿਵੇਂ ਹੋ ਗਿਆ ਕਿ ਇੱਕ ਬੀਬੀ ਯਾਤਰਾ ਦੇ ਵੀਜ਼ੇ ਤੇ ਆਈ ਔਰ ਸਕਿਪ ਕਰ ਗਈ? ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਸਾਂਝ ਨੂੰ ਖਰਾਬ ਕਰਨ ਦਾ ਗੇਮ ਹੋ ਸਕਦੀ ਹੈ, ਪ੍ਰੋਪੇਗੈਂਡਾ ਦਾ ਇੱਕ ਤਰੀਕਾਕਾਰ ਹੋ ਸਕਦਾ ਹੈ, ਜਾਂ ਇੱਕ ਪਲਾਨ ਹੋ ਸਕਦਾ ਹੈ। ਇੰਤਜ਼ਾਮੀਆਂ ਦੋਵੇਂ ਮੁਲਕਾਂ ਦੇ ਇੰਤਜ਼ਾਮੀਆਂ ਦਾ ਇਹਦੇ ਵਿੱਚ ਨਹਿਲੀ ਹੈ। 5 ਤਰੀਕ ਨੂੰ ਜਾ ਕੇ ਉਹਨੇ ਉਹ ਕੀਤਾ, ਪੁਲਿਸ ਦੇ ਉੱਤੇ ਕੇਸ ਵੀ ਕੀਤਾ, ਤੇ ਇਹ ਗੱਲ 14 ਨੂੰ ਕਿਉਂ ਖੁੱਲ ਰਹੀ ਹੈ? ਉਹ ਉਸ ਖਾਤੂਨ ਨੂੰ ਜਿਹਦਾ ਕ੍ਰਿਮੀਨਲ ਰਿਕਾਰਡ ਮੌਜੂਦ ਹੋਵੇ, ਉਹਨੂੰ ਸਿਕਿਉਰਿਟੀ ਕਲੀਅਰੈਂਸ ਇੰਡੀਅਨ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਕਿਉਂ ਦਿੱਤੀ? ਅੱਛਾ, ਇੱਕ ਵਾਰੀ ਬੱਸ ਤੋਂ ਉਤਰਦੇ ਨੇ ਗਿਣਤੀ, ਇੱਕ ਵਾਰੀ ਬੱਸ 'ਚ ਚੜ੍ਹਨ ਲੱਗੇ ਗਿਣਤੀ, ਤੇ ਇੱਕ ਕਮਰੇ ਦੇ ਵਿੱਚ ਜਾਂਦੀ ਹੈ ਗਿਣਤੀ। ਕਿਸੇ ਜਗ੍ਹਾ ਤੇ ਨਹੀਂ ਇਹਨੂੰ ਕੀਤਾ ਗਿਆ, ਖਿਆਲ ਨਹੀਂ ਕੀਤਾ ਗਿਆ। ਯਾਤਰਾ ਨਹੀਂ ਬੰਦ ਹੋਣੀ ਚਾਹੀਦੀ। ਪਾਕਿਸਤਾਨ ਤੋਂ ਕੋਈ ਇੰਡੀਆ ਮੁਸਲਮਾਨ ਜਾਵੇ ਯਾਤਰਾ ਤੇ ਜਾਵੇ, ਉਹ ਕਾਨੂੰਨ ਦੀ ਲਿਮਿਟੇਸ਼ਨ 'ਚ ਰਹਿ ਕੇ ਯਾਤਰਾ ਕਰ ਸਕੇ। अस्सलाम वालेकुम, मैं तुहाडा अपना पंजाब दा पुत्तर याहिया मोहसिन। ਅੱਜ ਕੱਲ੍ਹ ਪੰਜਾਬ ਦੇ ਵਿੱਚ ਇੱਕ ਕੇਸ ਬੜਾ ਹਾਈਲਾਈਟ ਹੋਇਆ ਤੇ ਹਰ ਬੰਦੇ ਦੀ ਜ਼ੁਬਾਨ ਦੇ ਉੱਤੇ ਉਹੀ ਕੇਸ ਹੈ। ਇਹ ਅਸੀਂ ਚੜ੍ਹਦਾ ਤੇ ਲਹਿੰਦਾ ਪੰਜਾਬ ਜਦੋਂ ਅਸੀਂ ਆਪਸ 'ਚ ਇੱਕ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਹੀ ਕੋਈ ਨਾ ਕੋਈ ਇੱਦਾਂ ਦਾ ਕੋਈ ਕੇਸ, ਕੋਈ ਨਾ ਕੋਈ ਇਸ਼ੂ ਸਾਡੇ ਸਾਹਮਣੇ ਆ ਜਾਂਦਾ। ਅੱਜ ਅਸੀਂ ਉਸੇ ਕੇਸ ਦੇ ਉੱਤੇ ਗੱਲ ਕਰਨ ਵਾਸਤੇ ਸਾਡੇ ਕੋਲ ਅੱਜ ਅਲੀ ਚੰਗੇਜ਼ੀ ਸੰਧੂ ਸਾਹਿਬ, ਐਡਵੋਕੇਟ ਮਹਿੰਦਰਪਾਲ ਸਿੰਘ, ਸਾਬਕ ਮੈਂਬਰ ਪੰਜਾਬ ਅਸੈਂਬਲੀ। ਮੇਰਾ ਸਭ ਤੋਂ ਪਹਿਲੇ ਸਵਾਲ ਹੈ ਸੰਧੂ ਸਾਹਿਬ ਨਾਲ ਕਿ ਆਪਣੇ ਇੰਨੀ ਸਿਕਿਉਰਿਟੀ ਦੇ ਬਾਵਜੂਦ ਜਦੋਂ ਇੱਕ ਬੰਦਾ ਇੱਕ ਦੂਸਰੇ ਮੁਲਕ ਤੋਂ ਆਉਂਦਾ, ਠੀਕ ਹੈ, ਉਹਦੀ ਡਾਕੂਮੈਂਟਰੀ, ਪਾਸਪੋਰਟ, ਹਰ ਚੀਜ਼ ਚੈੱਕ ਹੋਣ ਦੇ ਬਾਵਜੂਦ, ਇਹ ਇੰਨੀ ਸਿਕਿਉਰਿਟੀ ਦੇ ਬਾਵਜੂਦ ਇੱਕ ਬੰਦਾ ਆਪਣੇ ਜੱਥੇ ਤੋਂ ਸਾਈਡ 'ਤੇ ਕਿੱਦਾਂ ਹੋ ਗਿਆ? ਬਹੁਤ ਸ਼ੁਕਰੀਆ ਜੀ, ਤੁਸੀਂ ਇਸ ਮੁੱਦੇ ਨੂੰ ਇਸ ਕਾਬਲ ਸਮਝਿਆ ਕਿ ਇਹਨੂੰ ਡਿਸਕਸ ਕੀਤਾ ਜਾਏ, ਖਾਸ ਕਰਕੇ ਜਦੋਂ ਗੱਲ ਆਵੇ ਦੋਵਾਂ ਪੰਜਾਬਾਂ ਦੀ ਸਾਂਝ ਦੀ, ਕਲਚਰ ਦੀ, ਸਾਡੀਆਂ ਧੀਆਂ ਭੈਣਾਂ ਦੀ, ਉਦੋਂ ਗੱਲ ਕਰਨਾ ਲਾਜ਼ਮੀ ਹੋ ਜਾਂਦਾ। ਹਾਂਜੀ, ਸਭ ਤੋਂ ਪਹਿਲੇ ਮੈਂ ਕੇਸ ਦੇ ਫੈਕਟਸ ਕੁਛ ਦੱਸਾਂ ਦਾ ਕਿ ਸਰਬਜੀਤ ਕੌਰ ਨਾਮੀ ਖਾਤੂਨ ਜਿਹਦਾ ਤਾਲੁਕ ਭਾਰਤ ਨਾਲ ਸੀ, ਉਹ ਤਕਰੀਬਨ 1900 ਜਾਂ 2000 ਯਾਤਰੀ ਆਏ ਪਾਕਿਸਤਾਨ ਇੰਡੀਆ ਤੋਂ, ਤੇ ਉਹਨਾਂ ਦੇ ਨਾਲ ਆਈ ਪਾਕਿਸਤਾਨ ਯਾਤਰਾ ਵੀਜ਼ੇ ਤੇ। ਮੈਂ ਲਫ਼ਜ਼ ਦੁਬਾਰਾ ਇਸਤੇਮਾਲ ਕਰਾਂਗਾ, ਯਾਤਰਾ ਵੀਜ਼ੇ ਤੇ, ਠੀਕ ਹੈ। ਉਹ ਯਾਤਰਾ ਵੀਜ਼ਾ ਨਾਨ ਐਕਸਟੈਂਡੇਬਲ ਸੀ, ਠੀਕ ਹੈ, ਨਾਕਾਬਲੇ ਤੋਸੀ ਸੀ, ਉਹ ਐਕਸਟੈਂਡ ਨਹੀਂ ਹੋ ਸਕਦਾ ਸੀ। ਸਿੰਗਲ ਐਂਟਰੀ ਵੀਜ਼ਾ ਸੀ ਤੇ ਬਾਏ ਰੋਡ ਵੀਜ਼ਾ ਸੀ। ਉਹ ਖਾਤੂਨ ਆਂਦੀ ਹੈ 4 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਉਹਦੇ ਵੀਜ਼ੇ ਦਾ ਡਿਊਰੇਸ਼ਨ ਸੀ। 10 ਡੇਜ਼ ਦਾ ਸਟੇ ਸੀ ਪਾਕਿਸਤਾਨ ਦੇ ਵਿੱਚ। 6 ਪਲੇਸਿਸ ਸਨ ਜਿਹੜੀ ਸਿੱਖਾਂ ਦੇ ਗੁਰਦੁਆਰੇ ਨੇ, ਉਹਨਾਂ 'ਤੇ ਵਿਜ਼ਿਟ ਕਰਨ ਦੀ ਇਜਾਜ਼ਤ ਸੀ, ਕਿਉਂਕਿ ਇਹ ਜਿਹੜਾ ਸਪੈਸ਼ਲ ਪ੍ਰੋਟੋਕੋਲ ਦਿੱਤਾ ਗਿਆ ਹੈ ਪਾਕਿਸਤਾਨ ਗੌਰਮੈਂਟ ਵੱਲੋਂ, ਉਹ ਸਿੱਖ ਭਰਾਵਾਂ ਨੂੰ ਇੰਡੀਆ ਦੇ ਹੋਣ ਜਾਂ ਪੂਰੀ ਦੁਨੀਆ ਦੇ ਹੋਣ, ਉਹਦੇ ਲਈ ਇਹਨੇ ਵਿਜ਼ਿਟ ਕਰਨਾ ਸੀ ਨਨਕਾਣਾ ਸਾਹਿਬ, ਸੱਚਾ ਸੌਦਾ, ਡੇਰਾ ਸਾਹਿਬ, ਰੋੜੀ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ। ਲੇਕਿਨ ਇਹ ਖਾਤੂਨ 4 ਨਵੰਬਰ ਨੂੰ ਆਈ ਯਾਤਰਾ ਵੀਜ਼ੇ, 5 ਨਵੰਬਰ ਨੂੰ ਆਪਦੇ ਮਹਿਬੂਬ ਨਾਲ ਜਾਂ ਆਸ਼ਨਾ ਨਾਲ ਨੱਸ ਗਈ ਨਨਕਾਣਾ ਸਾਹਿਬ ਤੋਂ, ਜਦਕਿ ਇਹਦਾ ਅੱਜ ਤੋਂ 6 ਮਹੀਨੇ ਜਾਂ ਸਾਲ 1.5 ਸਾਲ ਪਹਿਲੇ ਰਾਬਤਾ ਸੀ ਉਸ ਬੰਦੇ ਨਾਲ ਜਿਹਦੇ ਨਾਲ ਨੱਸ ਕੇ ਗਈ, ਜਿਹਦਾ ਤਲਕ ਫਰੂਖਾਬਾਦ ਨਾਲ। ਉਹਦੀ ਵੀਡੀਓ ਦੇ ਬਿਆਨ 'ਚ ਕਿਹਾ ਕਿ ਅਸੀਂ 7 ਸਾਲ ਤੋਂ ਇੱਕ ਦੂਸਰੇ ਦੇ ਨਾਲ ਰਾਬਤੇ ਦੇ ਵਿੱਚ। 7 ਸਾਲ ਤੋਂ ਵੀ ਰਾਬਤੇ 'ਚ ਹੋਣ, ਚਲੋ 2 ਮਹੀਨੇ ਤੋਂ ਰਾਬਤੇ ਸੀ, 15 ਦਿਨ ਤੋਂ ਰਾਬਤੇ ਸੀ ਉਹ ਬੰਦੇ ਨਾਲ। ਲੇਕਿਨ ਇਹ ਖਾਤੂਨ ਯਾਤਰਾ ਵੀਜ਼ੇ ਤੇ ਆਈ ਸੀ ਨਾ, ਇਹਨੂੰ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੀ। ਇਹੀ ਵਜ੍ਹਾ ਕਿ 4 ਨਵੰਬਰ ਨੂੰ ਇਹ ਪਾਕਿਸਤਾਨ ਆਉਂਦੀ ਹੈ, 5 ਨਵੰਬਰ ਨੂੰ ਇਹ ਨੱਸ ਜਾਂਦੀ ਹੈ। ਇਵੇਂ ਜੀ 5 ਨਵੰਬਰ ਨੂੰ ਨੱਸ ਜਾਂਦੀ ਹੈ। 5 ਨਵੰਬਰ ਦੀ ਸੁਬਾਹ ਦਾ ਇਹਦਾ ਨਿਕਾਹ ਹੋਇਆ ਨਸੀ, ਇਹ 4 ਔਰ 5 ਦੀ ਰਾਤ 'ਚ ਹੀ ਹੈ। 4 ਔਰ 5 ਦੀ ਰਾਤ 'ਚ ਇਹ ਨੱਸ ਗਈ ਹੈ, ਤੇ ਇਸ ਵਜ੍ਹਾ ਤੋਂ ਇਹਨੇ ਇਲੀਗੈਲਿਟੀ ਕਮਿਟ ਕੀਤੀ ਹੈ। ਸਭ ਤੋਂ ਪਹਿਲੇ ਤੇ ਬ੍ਰੀਚ ਆਫ ਵੀਜ਼ਾ ਕੰਡੀਸ਼ਨਸ ਹੋ ਗਈਆਂ ਨਾ, ਉਹ ਤੁਸੀਂ ਚਲੇ ਗਏ 4 ਨਵੰਬਰ ਨੂੰ ਜਾਂ 5 ਨਵੰਬਰ ਨੂੰ ਉਸ ਜਗ੍ਹਾ ਤੇ ਗਏ ਜਿੱਥੇ ਕਿ ਰਿਸਟ੍ਰਿਕਸ਼ਨ ਸੀ, ਉਸ ਪ੍ਰੈਮਿਸਿਸ ਤੋਂ ਬਾਹਰ ਚਲੇ ਗਏ, ਇੱਕ ਇਲੀਗੈਲਿਟੀ ਕਮਿਟ ਹੋ ਗਈ। ਉਸ ਤੋਂ ਬਾਅਦ 13 ਨਵੰਬਰ ਨੂੰ ਜਦੋਂ ਵੀਜ਼ਾ ਇਹਨਾਂ ਦਾ ਖਤਮ ਹੋ ਗਿਆ, ਉਸ ਦੇ ਬਾਵਜੂਦ ਵੀ ਇਹ ਪਾਕਿਸਤਾਨ ਦੇ ਕੇਸਿਸ ਵਿੱਚ ਮੌਜੂਦ ਨੇ, ਹਾਲੇ ਤੱਕ ਕਿਸੇ ਨੂੰ ਨਹੀਂ ਪਤਾ। ਲਿਹਾਜ਼ਾ ਦੂਸਰੀ ਇਲੀਗੈਲਿਟੀ ਹੋ ਗਈ ਐਜ਼ ਪਰ ਪਾਕਿਸਤਾਨੀ ਲਾਅ।
ਲਿਹਾਜ਼ਾ ਇਹ ਵਜ੍ਹਾ ਸੀ ਕਿ ਅਸੀਂ ਮਹਿੰਦਰਪਾਲ ਸਿੰਘ ਸਾਹਿਬ ਜਿਹੜੇ ਕਿ ਸਾਬਕ ਮੈਂਬਰ ਪੰਜਾਬ ਅਸੈਂਬਲੀ ਰਹੇ ਨੇ, ਸਾਬਕ ਪਾਰਲੀਮੈਂਟਰੀ ਸੈਕਟਰੀ ਰਹੇ ਨੇ, ਸਪੋਕਸ ਪਰਸਨ ਕਰਤਾਰਪੁਰ ਸਾਹਿਬ ਰਹੇ ਨੇ, ਉਹਨਾਂ 'ਤੇ ਅਸੀਂ ਬਹਿ ਕੇ ਗੱਲ ਕੀਤੀ ਕਿ ਇਹ ਮਸਲਾ ਮੁਸਲਮਾਨ ਹੋਣ ਦਾ, ਸਿੱਖ ਹੋਣ ਦਾ ਜਾਂ ਨਿਕਾਹ ਦਾ ਨਹੀਂ ਹੈਗਾ। ਮਸਲਾ ਇਹ ਕਿ ਯਾਤਰਾ ਵੀਜ਼ੇ ਦੀ ਰਿਲੈਕਸੇਸ਼ਨ ਜਿਹੜੀ ਪਾਕਿਸਤਾਨੀ ਗੌਰਮੈਂਟ ਨੇ ਸਿੱਖ ਭਰਾਵਾਂ ਲਈ ਦਿੱਤੀ, ਹਾਂਜੀ ਉਹਨਾਂ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੀ। ਸਿੱਖ ਪੂਰੀ ਦੁਨੀਆ ਦੇ ਸਿੱਖ ਉਹ ਦੁੱਖ 'ਚ ਨੇ, ਉਹਨਾਂ ਨੂੰ ਅਜ਼ੀਅਤ ਪਹੁੰਚੀ ਹੈ ਇਸ ਵਜ੍ਹਾ ਤੋਂ, ਕਿਉਂ ਪਾਕਿਸਤਾਨੀ ਗੌਰਮੈਂਟ ਅੱਗੇ ਰਿਸਟ੍ਰਿਕਸ਼ਨ ਲਾਉਣ ਦਾ ਵੀ ਸੋਚ ਸਕਦੀ ਹੈ ਜਾਂ ਸਟ੍ਰਿਕਟਨੈਸ ਦਾ ਵੀ ਸੋਚ ਸਕਦੀ ਹੈ। ਲਿਹਾਜ਼ਾ ਇਸ ਵਜ੍ਹਾ ਤੋਂ ਅਸੀਂ ਲਾਹੌਰ ਹਾਈ ਕੋਰਟ ਇੱਕ ਪਟੀਸ਼ਨ ਮੂਵ ਕੀਤੀ। ਉਹਦੇ ਪਟੀਸ਼ਨਰ ਪਾਲ ਸਾਹਿਬ ਹੀ ਨੇ, ਮੈਂ ਇਹਨਾਂ ਦਾ ਵਕੀਲ ਹਾਂ, ਅਤੇ ਅਸੀਂ ਪਟੀਸ਼ਨ ਦਾਇਰ ਕੀਤੀ ਹੈ। ਬਾਕੀ ਪਾਲ ਸਾਹਿਬ ਤੁਹਾਨੂੰ ਬਿਹਤਰ ਦੱਸ ਸਕਦੇ। ਇਸ ਕੇਸ ਤੋਂ ਬਾਅਦ ਜੋ ਕੁਛ ਹੋ ਰਿਹਾ, ਆਪਣੇ ਜਿਹੜੇ ਦੋ ਪੰਜਾਬ ਇੱਕ ਹੋ ਰਹੇ ਸੀ, ਆਪਸ 'ਚ ਆਉਣਾ ਜਾਣਾ, ਮਿਲਣਾ ਵਰਤਣਾ, ਹੁਣ ਇਹਦੇ ਵਿੱਚ ਆਪਾਂ ਨੂੰ ਦੂਰੀਆਂ ਵੀ ਨਜ਼ਰ ਆਉਣਗੀਆਂ। ਤੁਹਾਡੀ ਇਹਦੇ 'ਤੇ ਕੀ ਖਰਾਏ? ਅੱਛਾ, ਪਹਿਲੇ ਦੇਖੋ, ਪੰਜਾਬਾਂ ਦੀ ਗੱਲ ਜਿਹੜੀ ਹੈ ਉਹ ਵੱਧਦੀ ਹੈ। ਹਾਂਜੀ, ਪਹਿਲੀ ਗੱਲ ਜਿਹੜੀ ਹੈ ਇਲੀਗੈਲਿਟੀ ਦੀ, ਜਿਹੜੀ ਉਹਨਾਂ ਨੇ ਬੜਾ ਅੱਛਾ, ਸੰਧੂ ਸਾਹਿਬ ਨੇ ਬਹੁਤ ਅੱਛੀ ਤਰ੍ਹਾਂ ਬਰੀਫ ਕਰ ਦਿੱਤਾ ਉਹਨੂੰ। ਜਦੋਂ ਅਸੀਂ ਦਾ ਇੱਕ ਇੰਟਰਨੈਸ਼ਨਲ ਇੱਕ ਜਿਹੜਾ ਪ੍ਰੋਸੀਜਰ ਹੈ ਉਹਨੂੰ ਆਪਾਂ ਦੇਖਦੇ ਹਾਂ ਜੀ, ਕੋਈ ਵੀ ਬੰਦਾ ਕਿਸੇ ਵੀ ਮੁਲਕ ਦੇ ਵਿੱਚ ਜਿੱਥੇ ਪਿਲੀਗ੍ਰਾਮੇਜ ਹੋਵੇ, ਅਸੀਂ ਜ਼ਿਆਦਾ ਇੰਡੀਆ ਪਾਕਿਸਤਾਨ ਵੇਖਿਆ, ਕਿਉਂਕਿ ਜਾਂ ਫਿਰ ਸਾਊਦੀ ਅਰਬ ਦੇਖਿਆ ਜਾਂ ਇਰਾਨ ਦੇਖਿਆ ਕਿ ਇੱਥੇ ਪਾਕਿਸਤਾਨੀ ਲੋਕ ਇੱਥੇ ਜਾਂਦੇ ਨੇ। ਤੁਸੀਂ ਅਗਰ ਸਾਊਦੀ ਅਰਬ ਉਮਰੇ ਦੇ ਵੀਜ਼ੇ 'ਤੇ ਜਾਓ ਜਾਂ ਹਜ ਦੇ ਵੀਜ਼ੇ 'ਤੇ ਜਾਓ, ਤੁਸੀਂ ਉਸ ਵੀਜ਼ੇ ਨੂੰ ਕਨਵਰਟ ਨਹੀਂ ਕਰ ਸਕਦੇ, ਨਹੀਂ ਹੁੰਦਾ ਜੀ, ਕਿ ਬਿਜ਼ਨਸ ਵੀਜ਼ੇ 'ਚ, ਵਰਕ ਵੀਜ਼ੇ 'ਚ, ਜਾਂ ਜਿਹੜਾ ਹੁੰਦਾ ਹੈ ਰੈਜ਼ੀਡੈਂਟ ਵੀਜ਼ਾ, ਕਿਸੇ 'ਚ ਵੀ ਤੁਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ। ਤੁਸੀਂ ਉਹਦੇ ਵਿੱਚ ਫਿਰ ਇੱਕ ਹੋਰ ਚੀਜ਼ ਹੈ ਕਿ ਅਗਰ ਤੁਹਾਡੇ ਕੋਲ 90 ਦਿਨ ਦਾ ਵੀਜ਼ਾ ਹੈ, ਤੁਸੀਂ 90 ਦਿਨ 'ਚ ਹੀ ਵਾਪਸ ਆਉਣਾ ਹੈ, ਤੁਸੀਂ ਉਹਨੂੰ ਐਕਸਟੈਂਡ ਵੀ ਨਹੀਂ ਕਰ ਸਕਦੇ ਕਿ ਮੇਰੀ ਜੀ ਯਾਤਰਾ ਪੂਰੀ ਨਹੀਂ ਹੋਈ ਜਾਂ ਮੇਰਾ ਹਜ ਜੋ ਹੈ ਨਾ ਉਹ ਪੂਰਾ ਨਹੀਂ ਹੋਇਆ, ਮੈਂ ਹਜ ਕਰਨਾ ਹੈ, ਜਾਂ ਮੇਰਾ ਉਮਰਾ ਪੂਰਾ ਨਹੀਂ ਹੋਇਆ, ਮੈਂ ਕਰਨਾ, ਮੈਨੂੰ 10 ਦਿਨ ਹੋਰ ਦਿੱਤੇ ਜਾਣ, ਤੁਸੀਂ ਉਹਨੂੰ ਨਹੀਂ ਕਰ ਸਕਦੇ। ਇਹ ਹਮੇਸ਼ਾ ਤੁਹਾਨੂੰ ਐਕਸਟਰਾ ਡੇਜ਼ ਹੀ ਉੱਥੇ ਮਿਲ ਰਹੇ ਹੁੰਦੇ ਨੇ। ਇੱਥੇ ਕਿਉਂਕਿ ਤੁਸੀਂ ਗਰੁੱਪ ਦੀ ਸ਼ਕਲ 'ਚ ਆਏ ਹੋ, ਤੁਹਾਡਾ ਆਉਣ ਦਾ ਦਿਨ ਵੀ ਫਿਕਸ ਹੈ। ਅੱਛਾ, ਇਹਦੇ 'ਚ ਇੱਕ ਇਹ ਵੀ ਰੂਲ ਹੈ ਕਿ ਤੁਸੀਂ ਅਗਰ ਜੱਥੇ ਨਾ ਆਏ ਹੋ, ਬਗੈਰ ਜੱਥੇ ਦੇ ਵਾਪਸ ਵੀ ਨਹੀਂ ਜਾ ਸਕਦੇ। ਹਾਂਜੀ, ਪਹਿਲੇ ਵੀ ਅਗਰ ਤੁਸੀਂ ਕਹਿੰਦੇ ਜੋ ਮੈਂ 2 ਦਿਨ ਬਾਅਦ ਚਲਾ ਜਾਵਾਂ, ਉਹ ਵੀ ਨਹੀਂ ਹੈ। ਤੁਸੀਂ ਇਕੱਠੇ ਹੀ ਆਉਣਾ ਹੈ ਇੱਕ ਦਿਨ 'ਚ, ਔਰ ਇੱਕੋ ਹੀ ਦਿਨ 'ਚ ਇਕੱਠੇ ਜਾਣਾ ਹੈ। ਇਹ ਜਿਹੜਾ ਇੱਕ ਸਿਨੈਰੀਓ ਜਿਹੜਾ ਹੈ ਇੰਟਰਨੈਸ਼ਨਲ ਸਿਨੈਰੀਓ ਹਰ ਪਾਸੇ ਇਹੀ ਹੁੰਦਾ। ਹੁਣ ਅਗਰ ਇੰਟਰਨੈਸ਼ਨਲੀ ਇਹੋ ਹੀ ਸਿਸਟਮ ਹੈ ਅਤੇ ਪਾਕਿਸਤਾਨ ਦੇ ਵਿੱਚ ਇਹ ਕਿਵੇਂ ਹੋ ਗਿਆ ਕਿ ਇੱਕ ਬੀਬੀ ਯਾਤਰਾ ਦੇ ਵੀਜ਼ੇ 'ਤੇ ਆਈ ਔਰ ਸਕਿਪ ਕਰ ਗਈ, ਉਹਨੇ ਉਹਦਾ ਗਲਤ ਇਸਤੇਮਾਲ ਕਰ ਲਿਆ। ਪਹਿਲੀ ਗੱਲ ਕਿ ਇਹ ਇਲੀਗੈਲਿਟੀ ਹੈ, ਠੀਕ ਹੈ, ਇਹਨੂੰ ਇਸ ਤਰ੍ਹਾਂ ਕਰ ਹੀ ਨਹੀਂ ਸਕਦੀ। ਦੂਸਰਾ ਪੁਆਇੰਟ ਕਿ ਇਹਨੂੰ ਕੰਟਰਵਰਸ਼ਲ ਜਾਣ ਬੁੱਝ ਕੇ ਬਣਾਇਆ ਗਿਆ। ਇਹ ਵੀਜ਼ਾ ਵਿਜ਼ਿਟ ਵੀਜ਼ਾ ਲੈ ਕੇ ਵੀ ਆ ਸਕਦੀ ਸੀ, ਇਹ ਦੋਨੋਂ ਇਕੱਠੇ ਦੁਬਈ ਵੀ ਜਾ ਸਕਦੇ ਸਨ। ਇੱਥੋਂ ਇਹ ਦੁਬਈ ਚਲਾ ਜਾਂਦਾ, ਉੱਥੋਂ ਦੁਬਈ ਚਲੀ ਜਾਂਦੀ। ਹੁਣ ਪਾਕਿਸਤਾਨ ਇੰਡੀਆ ਦੀ ਆਪਸ ਦੇ ਵਿੱਚ ਰੁਕਾਵਟ ਹੈ ਨਾ। ਹਾਂਜੀ, ਦੁਬਈ ਨਾ ਇੰਡੀਆ, ਅੱਧਾ ਦੁਬਈ ਜਿਹੜਾ ਉਹ ਇੰਡੀਆ ਦਾ, ਇੰਡੀਅਨਸ ਦਾ ਭਰਿਆ ਹੈ ਅਤੇ ਅੱਧਾ ਪਾਕਿਸਤਾਨੀਆਂ ਦਾ ਭਰਿਆ। ਉੱਥੇ ਜਾ ਕੇ ਵੀ ਵਿਆਹ ਕਰ ਸਕਦੇ ਸੀ, ਮੰਨਤ ਤਾਂ ਨਹੀਂ ਸੀ ਕਿ ਉੱਥੇ ਨਹੀਂ ਕਰ ਸਕਦੇ। ਲੇਕਿਨ ਇਹੋ ਹੀ ਰਸਤਾ ਕਿਉਂ ਅਖਤਿਆਰ ਕੀਤਾ ਗਿਆ ਕਿ ਦੋਨੋਂ ਪੰਜਾਬਾਂ ਦੇ ਦਰਮਿਆਨ ਕੰਟਰਵਰਸੀ ਹੋਵੇ। ਤੁਸੀਂ ਦੇਖੋ, ਇੱਕ ਕ੍ਰਿਮੀਨਲ ਕੇਸਿਸ ਇਹਦੇ ਉੱਤੇ ਆਲਰੇਡੀ ਮੌਜੂਦ ਨੇ, ਇਹਦੇ ਬੱਚਿਆਂ ਦੇ ਆਲਰੇਡੀ ਮੌਜੂਦ ਨੇ। ਫਿਰ ਇੱਕ ਇਕੱਲੀ ਬੀਬੀ ਹੈ, ਇਹਦੇ ਨਾਲ ਨਾ ਬੱਚਾ, ਨਾ ਮਾਂ, ਨਾ ਪਿਓ, ਨਾ ਭਰਾ, ਨਾ ਫੁੱਫੜ, ਨਾ ਕੋਈ ਵੀ ਨਹੀਂ, ਇਕੱਲੀ ਕਰ ਰਹੀ ਹੈ। ਉਹਨੂੰ ਇੰਨੀ ਸੁੱਖੀਆਂ ਮਿਲਿਆ। ਇਹਦੇ 'ਚ ਬਹੁਤ ਸਾਰੀ ਚੀਜ਼ਾਂ ਮੈਂ ਸਮਝਦਾ ਕਿ ਇਹ ਦੋਵਾਂ ਪੰਜਾਬਾਂ ਦੀ, ਲਹਿੰਦਾ ਪੰਜਾਬ ਅਤੇ ਚੜ੍ਹਦੇ ਪੰਜਾਬ ਦੀ ਸਾਂਝ ਨੂੰ ਖਰਾਬ ਕਰਨ ਦਾ ਇੱਕ ਮੈਂ ਸਮਝਦਾ ਕਿ ਇਹ ਇੱਕ ਗੇਮ ਹੋ ਸਕਦੀ ਹੈ, ਪ੍ਰੋਪੇਗੈਂਡਾ ਦਾ ਇੱਕ ਤਰੀਕਾਕਾਰ ਹੋ ਸਕਦਾ ਹੈ, ਜਾਂ ਇੱਕ ਪਲਾਨ ਹੋ ਸਕਦਾ ਹੈ, ਕੁਛ ਵੀ ਇਹਦੇ ਪਿੱਛੇ ਇਹ ਹੋ ਸਕਦਾ ਹੈ। ਲੇਕਿਨ ਕਿਉਂਕਿ ਅਲੀ ਚੰਗੇਜ਼ੀ ਸੰਧੂ ਸਾਹਿਬ, ਇਹਨਾਂ ਦੇ ਵਾਲਦ ਸਾਹਿਬ ਡਾਕਟਰ ਅਖਤਰ ਸੰਧੂ ਸਾਹਿਬ, ਉਹਨਾਂ ਨੇ ਪੰਜਾਬੀ ਦੇ ਉੱਤੇ ਬਹੁਤ ਕੰਮ ਕੀਤਾ। ਉਹਨਾਂ ਨੇ ਦੁਨੀਆ ਭਰ 'ਚ ਪੰਜਾਬੀਆਂ ਦੇ ਨਾਲ ਅਤੇ ਸਿੱਖਾਂ ਦੇ ਨਾਲ ਮਿਲ ਕੇ ਬੜਾ ਅੱਛਾ ਰਿਲੇਸ਼ਨ ਕਾਇਮ ਕੀਤਾ। ਇਹ ਜਿਹੜੇ ਅੱਜ ਦੋਵਾਂ ਪੰਜਾਬਾਂ ਦੀ ਸਾਂਝ ਪੈਦਾ ਹੋਈ, ਇਹਦੇ 'ਚ ਬਹੁਤ ਸਾਰੇ ਰੋਲ ਨੇ। ਲੇਕਿਨ ਅਖਤਰ ਸੰਧੂ ਸਾਹਿਬ ਜਿਹੜੇ ਇਨੀਸ਼ੀਏਟਿਵ ਲੈਣ ਵਾਲਿਆਂ ਵਿੱਚੋਂ ਨੇ,
ਫਿਰ ਉਹਨਾਂ ਦੇ ਸਬੂਤ ਨੇ, ਉਹਨਾਂ ਦਾ ਵੀ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੇ ਨਾਲ ਕੰਟੈਕਟ ਤਲਕ। ਫਿਰ ਸਾਰੀ ਗੱਲ ਹੈ, ਮੈਂ ਵੀ ਆਪਣੀ ਇੱਕ ਐਜ਼ ਅ ਲਾਅ ਮੇਕਰ, ਐਜ਼ ਅ ਸਿੱਖ, ਕਿ ਮੈਂ ਰਿਪਰੈਜ਼ੈਂਟੇਟਿਵ ਹਾਂ, ਪੋਲੀਟੀਕਲ ਰਿਪਰੈਜ਼ੈਂਟੇਟਿਵ ਹਾਂ। ਫਿਰ ਹਿਊਮਨ ਰਾਈਟ ਐਂਡ ਮਾਈਨੋਰਟੀ ਅਫੇਅਰ ਦਾ ਮੈਂ ਪਾਰਲੀਮਾਨੀ ਸੈਕਟਰੀ ਰਹਿ ਚੁੱਕਿਆ। ਮੇਰਾ ਯਾਨੀ ਕਿ ਸਾਰੇ ਲਿਹਾਜ਼ ਨਾਲ ਅਸੀਂ ਕਹਿ ਲਓ ਕਿ ਇਹ ਮੇਰੀ ਡੋਮੇਨ ਬਣਦੀ ਸੀ, ਅਤੇ ਸਾਡੀ ਦੋਵਾਂ ਦੀ ਡੋਮੇਨ ਬਣਦੀ ਸੀ, ਅਤੇ ਸਾਡੀ ਦੋਵਾਂ ਦੀ ਸਾਂਝ ਵੀ ਬਣ ਗਈ, ਅਤੇ ਸਾਡੀ ਦੋਵਾਂ ਦੀ ਹੁਣ ਅੱਗੇ ਅਸੀਂ ਇਹਨੂੰ ਵਰਕਿੰਗ ਵੀ ਇਕੱਠੇ ਕਰ ਰਹੇ ਹਾਂ। ਔਰ ਸਿਰਫ ਸਾਡਾ ਮਕਸਦ ਸਿਰਫ ਇਹ ਹੈ ਕਿ ਦੋਵਾਂ ਪੰਜਾਬ ਦੀ ਅਤੇ ਪੰਜਾਬੀਆਂ ਦੇ ਜੋ ਪਿਆਰ ਮੁਹੱਬਤ ਸਾਂਝ ਹੈ ਉਹਨੂੰ ਅਸੀਂ ਦੁਬਾਰਾ ਤੋਂ ਜੋੜੀਏ। ਭਾਜੀ ਜਿੱਦਾਂ ਉਹਦੇ 'ਤੇ ਕੇਸ ਹੈ, ਠੀਕ ਹੈ, ਸੋਸ਼ਲ ਮੀਡੀਆ 'ਤੇ ਜਿੰਨੀ ਵੀ ਕੋਈ ਖਬਰਾਂ ਆ ਰਹੀਆਂ, ਹਰ ਬੰਦਾ ਕਹਿ ਰਿਹਾ ਉਹਦੇ 'ਤੇ ਕੇਸ ਹੈ। ਜਿਹੜੇ ਉਹਦੇ 2 ਬੇਟੇ ਆ ਉਹਨਾਂ 'ਤੇ ਵੀ ਕੇਸ ਹੈ, ਨਸ਼ਿਆਂ ਦੇ ਕੇਸ 'ਤੇ, ਠੀਕ ਹੈ। ਅਤੇ ਇੱਕ ਅਸੀਂ ਹੁਣ ਸਾਡੇ ਜਦੋਂ ਕੋਈ ਕੇਸ ਹੋਵੇ ਅਸੀਂ ਪਾਕਿਸਤਾਨ ਤੋਂ ਬਾਹਰ ਜਾ ਹੀ ਨਹੀਂ ਸਕਦੇ, ਠੀਕ ਹੈ। ਇਹ ਇੰਡੀਆ ਨੇ ਅਪਰੂਵ ਕਿਉਂ ਕੀਤਾ, ਠੀਕ ਹੈ। ਇੱਕ ਜਿਹਦੀ ਫੈਮਿਲੀ ਬੈਕਗਰਾਊਂਡ 'ਤੇ ਕੇਸ ਹੋਣ, ਸਿਕਿਉਰਿਟੀ ਕਲੀਅਰੈਂਸ ਹੁੰਦਾ, ਅਤੇ ਫਿਰ ਉਹ ਪਾਕਿਸਤਾਨ ਵੀ ਆ ਗਈ, ਠੀਕ, ਉੱਥੋਂ ਵੀਜ਼ਾ ਮਿਲ ਗਿਆ, ਪਾਕਿਸਤਾਨ ਵਾਲਿਆਂ ਨੇ ਅਪਰੂਵ ਵੀ ਕੀਤਾ, ਅਤੇ ਹੁਣ ਇਸ ਟਾਈਮ ਗੈਪ ਵੀ। ਅੱਛਾ, ਮੈਂ ਇਹ 'ਚ ਸਮਝਦਾ ਕਿ ਇੰਤਜ਼ਾਮੀਆ ਦੋਵੇਂ ਮੁਲਕਾਂ ਦੇ ਇੰਤਜ਼ਾਮੀਆਂ ਦਾ ਇਹਦੇ ਵਿੱਚ ਨਾਅਹਲੀ ਹੈ, ਗੈਪਸ ਹੈ ਨੇ। ਮੈਂ ਸਮਝਦਾ ਕਿ ਇੱਥੇ ਅਗਰ ਹੋਇਆ ਤਾਂ ਇੱਥੇ ਵੀ ਅਸੀਂ ਇਹਨੂੰ ਉਹ ਡਿਸਕਸ ਕੀਤਾ ਹੋਇਆ ਆਲਰੇਡੀ ਵੀ, ਤੇ ਕਿ ਅਗਰ ਉਹ ਗਈ ਹੈ 5 ਤਰੀਕ ਨੂੰ ਜਾ ਕੇ ਉਹਨੇ ਉਹ ਕੀਤਾ ਹੈ, ਪੁਲਿਸ ਦੇ ਉੱਤੇ ਕੇਸ ਵੀ ਕੀਤਾ, ਅਤੇ ਇਹ ਗੱਲ 14 ਨੂੰ ਕਿਉਂ ਖੁੱਲ੍ਹ ਰਹੀ ਹੈ? ਪੁਲਿਸ ਨੂੰ ਤਾਂ ਪਤਾ ਲੱਗ ਗਿਆ। ਅਤੇ ਮੈਂ ਸਮਝਦਾ ਕਿ ਇਹਦੇ 'ਚ ਬਹੁਤ ਸਾਰੇ ਫਲॉज ਹੈ ਨੇ। ਜੋ ਸਾਡੀ ਪਟੀਸ਼ਨ ਕਰਨ ਦਾ ਮਕਸਦ ਹੈ, ਅਸੀਂ ਸਾਰੇ ਜਿੰਨੇ ਵੀ ਇਹਦੇ ਵਿੱਚ ਜੋ ਸਾਨੂੰ ਲੱਗਾ, ਮੈਨੂੰ ਔਰ ਅਲੀ ਚੰਗੇਜ਼ੀ ਸਾਹਿਬ ਨੂੰ ਲੱਗਾ, ਅਸੀਂ ਸਾਰੇ ਉਸ ਡਿਪਾਰਟਮੈਂਟਾਂ ਨੂੰ ਫਰੀਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕੋਈ ਮਿਸ ਵੀ ਹੋ ਜਾਂਦਾ ਹੈ ਸਮਟਾਈਮ, ਲੇਕਿਨ ਪਾਕਿਸਤਾਨ ਦੇ ਵਿੱਚ ਅਸੀਂ ਫਰੀਕ ਬਣਾ ਦਿੱਤਾ ਹੈ। ਔਰ ਅਸੀਂ ਖੁਦ ਦੋਵੇਂ ਕਿ ਇੰਨਾ ਸੈਂਸਿਟਿਵ ਇਸ਼ੂ ਹੈ, ਅਤੇ ਅਸੀਂ ਦੋਵੇਂ ਜਿਹੜੇ ਨੇ ਇਹਦੇ 'ਤੇ ਅੱਗੇ ਖੜ੍ਹੇ ਹੋ ਗਏ ਹਾਂ। ਅਤੇ ਮੇਰਾ ਖਿਆਲ ਹੈ ਕਿ ਚੜ੍ਹਦੇ ਪੰਜਾਬ ਵਿੱਚ ਵੀ ਅਤੇ ਬਾਕੀ ਇੰਡੀਆ ਦੇ ਵਿੱਚ ਵੀ ਇਹਦੇ ਉੱਤੇ ਕਿਸੇ ਨਾ ਕਿਸੇ ਨੂੰ ਸਟੈਪ ਲੈਣਾ ਚਾਹੀਦਾ ਹੈ, ਔਰ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕਿ ਇਹ ਮਾਮਲਾ ਕਿਉਂ ਵਾਪਰਿਆ। ਫਿਰ ਦੋਨੋਂ ਮੁਲਕ ਮਿਲ ਕੇ ਇਹਦੇ ਉੱਤੇ ਕਾਨੂੰਨ ਸਾਜ਼ੀ ਕਰਨ ਤਾਂ ਕਿ ਇਸ ਤਰ੍ਹਾਂ ਦਾ ਕੋਈ ਹੋਰ ਜਾਂ ਕਿਸੇ ਕਿਸਮ ਦਾ ਮਾਮਲਾ ਨਾ ਵਾਪਰਿਆ ਜਾਵੇ। ਅਗਰ ਤੇ ਚਾਹੁੰਦੇ ਨੇ ਕਿ ਯਾਤਰਾ ਵੀ ਚੱਲਦੀ ਰਹੇ ਅਤੇ ਸਾਂਝ ਵੀ ਬਰਕਰਾਰ ਰਹੇ, ਲੇਕਿਨ ਅਗਰ ਕਿਸੇ ਨੇ ਕੀਤੀ ਇਸ ਵਾਸਤੇ ਹੈ ਕਿ ਯਾਤਰਾ ਵੀ ਬੰਦ ਹੋ ਜੇ ਅਤੇ ਸਾਂਝ ਵੀ ਟੁੱਟ ਜੇ, ਅਤੇ ਫਿਰ ਸਾਰੀ ਗੱਲ ਹੈ ਅਸੀਂ ਕੁਛ ਕਰ ਨਹੀਂ ਸਕਦੇ। ਅਲੀ ਬਾਈ, ਹੁਣ ਜਿੱਦਾਂ ਹੁਣ ਜੰਗ ਦਾ ਮਾਹੌਲ ਹੈ, ਇੰਡੀਆ ਵਾਲੇ ਕਹਿੰਦੇ ਕਿ ਅਸੀਂ ਹੁਣ ਜੰਗ ਕਰਨੀ ਹੈ, ਅਤੇ ਕੁਛ ਅਰਸਾ ਪਹਿਲੇ ਜੰਗ ਹੋ ਵੀ ਹਟੀ ਹੈ, ਅਤੇ ਆਪਾਂ ਉਹਨਾਂ ਦੇ ਜਹਾਜ਼ ਵੀ ਸਿੱਟੇ ਹੋਏ, ਅਤੇ ਅਸੀਂ ਤਾਂ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਹਾਲਾਤ ਕੀ ਸੀ, ਠੀਕ ਹੈ। ਅਤੇ ਆਪਣਾ ਇਸ ਔਰਤ ਆਈ ਹੈ ਸਿਕਿਉਰਿਟੀ ਦੇ ਵਿੱਚੋਂ ਗਾਇਬ ਹੋਈ ਹੈ। ਸਭ ਤੋਂ ਪਹਿਲੇ ਤਾਂ ਇਹ ਗੱਲ ਹੈ ਕਿ ਜਿਵੇਂ ਪਾਲ ਸਾਹਿਬ ਨੇ ਬੜੀ ਅੱਛੀ ਅਤੇ ਖੂਬਸੂਰਤ ਗੱਲ ਕੀਤੀ ਕਿ ਸਿਕਿਉਰਿਟੀ ਲੈਪਸ ਹੋਏ ਨੇ, ਨੈਗਲੀਜੈਂਸ ਦੀ ਹੋਈ ਹੈ। ਕਿੱਥੋਂ ਹੋਈ ਹੈ? ਉਹ ਅਗਲਾ ਸਵਾਲ ਤੁਸੀਂ ਇਹਨਾਂ ਕੋਲ ਕਰਿਆ ਜੇ ਕਿ ਯਾਤਰੀ ਜਦੋਂ ਆਉਂਦੇ ਨੇ ਨਨਕਾਣਾ ਸਾਹਿਬ ਤੋਂ ਕਿੱਥੇ ਕਿੱਥੇ ਗਿਣਤੀ ਹੁੰਦੀ ਹੈ, ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਕੀ ਰਿਸਪੌਂਸਿਬਿਲਿਟੀਜ਼ ਨੇ। ਅਗਲਾ ਸਵਾਲ ਤੁਸੀਂ ਉਹ ਕਰਿਆ ਜੇ ਤੁਹਾਨੂੰ ਬੜੀ ਅੱਛੀ ਤਰ੍ਹਾਂ ਪਤਾ ਲੱਗੇਗਾ ਕਿ ਕਿੱਥੇ ਕਿੱਥੇ ਇੰਤਜ਼ਾਮੀਆਂ ਦੇ ਸਾਹਮਣੇ ਗੱਲ ਆਈ ਹੈ ਕਿ ਇੱਕ ਖਾਤੂਨ ਜਿਹੜੀ ਆਈ ਸੀ ਉਹ ਗਾਇਬ ਹੋ ਗਈ ਹੈ। ਉਹਦੇ ਸਿਕਿਉਰਿਟੀ ਰਿਸਕ ਕੀ ਹੋ ਸਕਦੇ ਨੇ? ਜਾਸੂਸ ਹੋ ਸਕਦੀ ਹੈ, ਕ੍ਰਿਮੀਨਲ ਰਿਕਾਰਡ ਹੈ। ਉਸ ਤੋਂ ਬਾਅਦ ਪਾਕਿਸਤਾਨ ਦਾ ਜਿਹੜਾ ਸੈਂਸਿਟਿਵ ਇਨਫਰਾਸਟਰਕਚਰ ਹੈ ਉਹਦੀ ਇਨਫੋਰਮੇਸ਼ਨ ਹੀ ਅਗਰ ਕਲੈਕਟ ਕਰ ਲਵੇ, ਇਸ ਤੋਂ ਵੱਡਾ ਨੈਸ਼ਨਲ ਸਿਕਿਉਰਿਟੀ ਲਈ ਉਹਦੇ ਮੁਖਾਲਫ ਕੀ ਹੋ ਸਕਦਾ। ਦੂਸਰੀ ਗੱਲ ਕਿ ਇੱਕ ਐਸੀ ਖਾਤੂਨ ਜਿਹਦੇ 'ਤੇ 3 ਤੋਂ 4 ਫੌਜਦਾਰੀ ਮੁਕੱਦਮਾਤ ਹੋਣ ਇੰਡੀਆ ਦੇ ਵਿੱਚ, ਡਿਸਟ੍ਰਿਕਟ ਗਾਲਬਨ ਬਠਿੰਡਾ ਦੇ ਵਿੱਚ ਚੀਟਿੰਗ ਦਾ, ਫਰਾਡ ਦਾ, ਹੋਰ ਵੀ ਹੈਗੇ ਨੇ। ਉਹਨਾਂ ਦੇ ਬੇਟੇ ਦੇ ਉੱਤੇ 9 ਤੋਂ ਜ਼ਿਆਦਾ ਮੁਕੱਦਮਾਤ ਨੇ। ਉਹ ਉਸ ਖਾਤੂਨ ਨੂੰ ਜਿਹਦਾ ਕ੍ਰਿਮੀਨਲ ਰਿਕਾਰਡ ਮੌਜੂਦ ਹੋਵੇ, ਉਹਨੂੰ ਸਿਕਿਉਰਿਟੀ ਕਲੀਅਰੈਂਸ ਇੰਡੀਅਨ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਕਿਉਂ ਦਿੱਤੀ? ਜਾਣ ਬੁੱਝ ਕੇ ਦਿੱਤੀ, ਜਾਂ ਨੈਗਲੀਜੈਂਸ ਹੋਈ ਉਹਨਾਂ ਕੋਲੋਂ, ਜਾਂ ਜਾਣ ਬੁੱਝ ਕੇ ਇਸ ਬੰਦੀ ਨੂੰ ਪਾਕਿਸਤਾਨ ਟਪਾਉਣ ਲਈ ਜਿਹੜੇ ਸਿਕਿਉਰਿਟੀ ਪ੍ਰੋਟੋਕੋਲ ਸਨ ਉਹਨਾਂ ਨੂੰ ਰਿਲੈਕਸ ਕੀਤਾ ਗਿਆ। ਇਹ ਬੜੀ ਇੰਪੋਰਟੈਂਟ ਕੁਐਸਚਨਸ ਹੈ ਵਿਚ ਆਰ ਸਪੋਜ਼ਡ ਟੂ ਬੀ ਇਨਵੈਸਟੀਗੇਟਿਡ ਬਾਈ ਇੰਗੇਜਿੰਗ ਬੋਥ ਐਡਮਿਨਿਸਟ੍ਰੇਸ਼ਨ ਆਫ ਬੋਥ ਕੰਟਰੀਜ਼ ਔਰ ਪੁਲਿਸ ਔਰ ਲਾਅ ਐਨਫੋਰਸਮੈਂਟ ਏਜੰਸੀਜ਼। ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਆਉਂਦੀ, ਜ਼ਰੂਰਤ ਨਹੀਂ ਕਿ ਅਸੀਂ ਅਗਲਿਆਂ 'ਤੇ ਪਾਈ ਜਾਈਏ, ਅਸੀਂ ਆਪਦਿਆਂ ਲਈ ਵੀ ਆਉਣਾ ਚਾਹੀਦਾ। ਪੰਜਾਬ ਪੁਲਿਸ ਕੀ ਕਰਦੀ ਪਈ ਸੀ ਜਦੋਂ ਨਨਕਾਣਾ ਸਾਹਿਬ ਇਹ ਖਾਤੂਨ ਗਈ ਹੈ 4 ਤਾਰੀਖ ਤੋਂ 4 ਤੋਂ 5 ਦੇ ਦਰਮਿਆਨ ਗਾਇਬ ਹੋ ਗਈ ਹੈ? ਪੰਜਾਬ ਪੁਲਿਸ ਕੀ ਕਰਦੀ ਪਈ ਸੀ? ਉਹਨਾਂ ਨੂੰ ਨਹੀਂ ਪਤਾ ਸੀ ਕਿ ਗਿਣਤੀ ਹੋਈ ਹੈ। ਪੰਜਾਬ
ਪਾਕਿਸਤਾਨ ਪੰਜਾਬ ਹੈ ਪਾਕਿਸਤਾਨ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕੀ ਕਰਦੇ ਪਏ ਸੀ? ਉਹਨਾਂ ਨੂੰ ਨਹੀਂ ਪਤਾ ਸੀ ਕਿ ਗਿਣਤੀ ਹੋਈ ਹੈ ਰਾਤ ਨੂੰ, ਜਿਹੜੇ ਉੱਥੇ ਲੋਕ ਸੁੱਤੇ ਨੇ ਉਹਨਾਂ 'ਚ ਇੱਕ ਬੀਬੀ ਘੱਟ ਹੈ, ਉਹਦੀ ਇਨਵੈਸਟੀਗੇਟ ਕਰਨਾ ਉਹਨਾਂ ਦਾ ਨਹੀਂ ਬਣਦਾ ਸੀ। ਅੱਛਾ 5 ਨਵੰਬਰ ਨੂੰ ਪੰਜਾਬ ਪੁਲਿਸ ਨੇ ਛਾਪਾ ਮਾਰਿਆ, ਠੀਕ ਹੈ, ਲਾਹੌਰ ਹਾਈ ਕੋਰਟ ਤੋਂ ਤੁਸੀਂ ਰਿਸਟ੍ਰੇਨਿੰਗ ਆਰਡਰ ਲੈ ਲਿਆ। ਜਦੋਂ ਬੰਦਾ ਕੰਟੈਸਟ ਹੀ ਨਹੀਂ ਕਰੇਦਾ ਦੂਸਰੀ ਸਾਈਡ ਤੋਂ ਗੌਰਮੈਂਟ ਅਦਾਲਤ ਨੇ ਰਿਸਟ੍ਰੇਨਿੰਗ ਆਰਡਰ ਹੀ ਦੇਣਾ। ਅਸੀਂ ਹੁਣ ਪਟੀਸ਼ਨ ਕੀਤੀ, ਪਾਲ ਸਾਹਿਬ ਅੱਗੇ ਵਧੇ ਨੇ, ਮੈਂ ਇਹਨਾਂ ਨੂੰ ਪਹਿਲੇ ਤਾਂ ਸਲੂਟ ਪੇਸ਼ ਕਰਾਂਗਾ। ਮੈਂ ਜੀ ਬੜੇ ਸਿੱਖਾਂ ਨਾਲ ਰਾਬਤਾ ਕੀਤਾ ਕਿ ਪਟੀਸ਼ਨ ਕਰੀਏ, ਠੀਕ ਹੈ, ਪਟੀਸ਼ਨਰ ਤੁਸੀਂ ਬਣੋ, ਵਕੀਲ ਅਸੀਂ ਬਣ ਜਾਂਦੇ, ਸਾਰਿਆਂ ਰਿਫਿਊਜ਼ ਕੀਤਾ। ਹੁਣ ਇਹ ਜਿਹੇ ਮਾਮਲੇ 'ਚ ਅਸੀਂ ਨਹੀਂ ਆਉਣਾ। ਪਾਲ ਸਾਹਿਬ ਵਾਹਿਦ ਸ਼ਖਸੀਅਤ ਸਨ, ਵਾਹਿਦ ਬੰਦੇ ਸਨ ਜਿਨ੍ਹਾਂ ਆਖਿਆ ਜੀ ਇਹ ਸਿੱਖ ਕਾਜ਼ ਦਾ ਮਸਲਾ ਹੈ। ਉਹਨਾਂ ਆਖਿਆ ਜੀ ਕਿ ਸਾਡੇ ਲੋਕ ਕੁੜੀ ਹਿੰਦੂ ਹੋਵੇ, ਸਿੱਖ ਹੋਵੇ, ਈਸਾਈ ਹੋ ਜਾਏ, ਮੁਸਲਮਾਨ ਹੋ ਜਾਏ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਫੰਡਾਮੈਂਟਲ ਰਾਈਟ ਹੈ ਉਹਦਾ। ਜੇ ਜਿਹੜਾ ਮਰਜ਼ੀ ਮਜ਼ਹਬ ਅਡਾਪਟ ਕਰ ਲਵੇ, ਨਿਕਾਹ ਕਰ ਲਵੇ, ਸ਼ਾਦੀ ਕਰ ਲਵੇ, ਦੈਟਸ ਨਾਟ ਮਾਈ ਕੰਸਰਨ। ਮੇਰਾ ਕੰਸਰਨ ਐਜ਼ ਅ ਲਾਅ ਮੇਕਰ ਆਫ ਸਿੱਖ ਕਮਿਊਨਿਟੀ ਉਹ ਹੈਗਾ ਕਿ ਯਾਤਰਾ ਵੀਜ਼ੇ ਲਈ ਪਾਕਿਸਤਾਨੀ ਗੌਰਮੈਂਟ ਦੀ ਦਿੱਤੀ ਗਈ ਰਿਲੈਕਸੇਸ਼ਨਸ ਦਾ ਮਿਸਯੂਜ਼ ਰੋਕਣਾ, ਇਹ ਬਹੁਤ ਵੱਡੀ ਗੱਲ। ਉਹ ਆਏ, ਅਸੀਂ ਪਟੀਸ਼ਨ ਕੀਤੀ ਅਤੇ ਗੌਰਮੈਂਟ ਦੇ ਅਦਾਰਿਆਂ ਨੂੰ ਅਸੀਂ ਪਾਰਟੀਜ਼ ਬਣਾਇਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਖਿਆਲ 'ਚ ਉਹ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਉਹਦੇ 'ਤੇ ਪੈਂਦੀ ਹੈ, ਉਹਦੀ ਰਿਸਪੋਂਸਿਬਿਲਿਟੀ। ਮਿਨਿਸਟਰੀ ਆਫ ਮਿਨੋਰਿਟੀਜ਼ ਹੈ, ਰਿਲੀਜੀਅਸ ਅਫੇਅਰਸ ਹੈ, ਮੋਫਾ ਹੈ, ਮਿਨਿਸਟਰੀ ਆਫ ਫੋਰਨ ਅਫੇਅਰਸ। ਉਸ ਤੋਂ ਬਾਅਦ ਸਰ ਤੁਹਾਡਾ ਫੋਰਨਰ ਐਕਟ ਮੌਜੂਦ ਹੈ, FIA ਇਮੀਗ੍ਰੇਸ਼ਨ ਵਿੰਗ ਕਿਸੇ ਵੀ ਬੰਦੇ ਨੂੰ ਡੀਪੋਰਟ ਕਰ ਸਕਦਾ ਹੈ ਵਿਦਆਊਟ ਐਨੀ ਰੀਜ਼ਨ ਔਰ ਵਿਦ ਲਾਫੁਲ ਔਰ ਕੋਜੈਂਟ ਰੀਜ਼ਨ। ਈਵਨ ਅਗਰ ਉਹਦੇ ਕੋਲ ਵੀਜ਼ਾ ਵੀ ਅਵੇਲੇਬਲ ਹੋਵੇ, ਉਹ ਵੀਜ਼ਾ ਵੀ ਕੈਂਸਲ ਕਰ ਸਕਦੇ ਆ, ਵੀਜ਼ਾ ਵੀ ਕੈਂਸਲ ਕਰ ਸਕਦੇ ਨੇ, ਠੀਕ ਹੈ। ਇਸ ਦੇ ਬਾਵਜੂਦ ਵੀ ਉਹਨੂੰ ਡੀਪੋਰਟ ਹਾਲ ਤੱਕ ਕਿਉਂ ਨਹੀਂ ਕੀਤਾ ਗਿਆ? ਬਾਰਡਰ ਦੇ ਉੱਤੇ ਜਦੋਂ ਸੰਗਤ ਆਂਦੀ ਹੈ, ਜਿੰਨੇ ਵੀਜ਼ੇ ਜਾਰੀ ਹੋਏ ਉਹਦੇ ਵਿੱਚੋਂ ਕੁਛ ਲੋਕ ਆਏ ਨਹੀਂ, 2100 ਕੁਛ ਜਾਂ 2200 ਕੁਛ ਵੀਜ਼ੇ ਜਾਰੀ ਹੋਏ, ਕੁਛ ਲੋਕ ਨਹੀਂ ਆਏ, ਕੁਛ ਆਏ, ਉਹਨਾਂ ਨੇ ਇੰਡੀਅਨ ਬਾਰਡਰ ਤੋਂ ਹੀ ਉਹਨਾਂ ਨੂੰ ਵਾਪਸ ਖਿਲਾ ਦਿੱਤਾ ਜਾਂ ਪਾਕਿਸਤਾਨੀ ਬਾਰਡਰ ਤੋਂ ਵੀ ਵਾਪਸ ਖਿਲਾ ਦਿੱਤਾ। ਇਹ ਹੁੰਦਾ, ਨਾਰਮਲੀ ਹੋ ਜਾਂਦਾ, 2-4-5 ਬੰਦੇ ਕੋਈ ਜਿਨ੍ਹਾਂ ਉੱਤੇ ਡਾਊਟ ਹੋਵੇ ਹੋ ਸਕਦਾ। ਨਾ ਇੰਡੀਅਨ ਨੇ ਵਾਪਸ ਕਿਹਨੂੰ ਖਿਲਾਇਆ, ਕਿ ਸਭ ਤੋਂ ਵੱਡੀ ਰੀਜ਼ਨ ਤੁਹਾਡੇ ਕੋਲ ਇਹ ਹੈ ਕਿ ਉਹ ਇਕੱਲੀ ਹੈ। ਦੇਖੋ ਤੁਸੀਂ ਹਜ ਔਰ ਉਮਰੇ 'ਤੇ ਜਾਓ ਤੇ ਇਕੱਲੀ ਔਰਤ ਨਹੀਂ ਜਾ ਸਕਦੀ, ਉਹਨੂੰ ਕਿਸੇ ਨਾ ਕਿਸੇ ਮਹਿਰਮ ਦੇ ਨਾਲ ਤੁਸੀਂ ਅਸੀਂ ਕਹਿ ਸਕਦੇ ਹਾਂ ਕਿ ਉਹ ਇੰਡੀਪੈਂਡੈਂਟ ਨਹੀਂ ਜਾ ਸਕਦੀ, ਡਿਪੈਂਡੈਂਟ ਹੋ ਕੇ ਜਾਏਗੀ। ਇੱਥੇ ਵੀ ਉਹੀ ਚੀਜ਼ ਹੈਗੀ, ਮਹਿਰਮ ਤੇ ਗੈਰ ਬਹੁਤ ਸਾਰੇ, ਕਿਉਂਕਿ ਜਿਹੜੇ ਨਾਨ ਮੁਸਲਿਮ ਸੀ ਉਹਨਾਂ ਨੂੰ ਨਹੀਂ ਪਤਾ, ਅਸੀਂ ਉਹਨੂੰ ਇਸ ਤਰ੍ਹਾਂ ਉਹਦੇ 'ਚ ਕਰ ਲੈਂਦੇ। ਉਹ ਬਲੱਡ ਰਿਲੇਸ਼ਨ ਸਿਕਿਉਰਿਟੀ ਲੈਪ ਹੋ ਗਿਆ। ਬਾਰਡਰ ਤੋਂ ਬੱਸਾਂ ਦੇ ਵਿੱਚ ਹਰ ਇੱਕ ਪੈਸੇਂਜਰ ਨੂੰ ਇੱਕ ਬੱਸ ਅਲਾਟ ਹੁੰਦੀ ਹੈ ਕਿ ਤੁਸੀਂ ਇਸ ਨੰਬਰ ਬੱਸ 'ਚ ਬਹਿਣਾ। 1 ਨੰਬਰ ਬੱਸ ਦੀ ਸਵਾਰੀ 2 ਨੰਬਰ 'ਚ ਨਹੀਂ ਬਹਿ ਸਕਦੀ, 2 ਨੰਬਰ ਦੀ ਬੱਸ ਦੀ ਸਵਾਰੀ 3 ਨੰਬਰ 'ਚ ਨਹੀਂ ਬਹਿ ਸਕਦੀ। ਉਹਨਾਂ ਨੂੰ ਟਿਕਟ ਜਾਰੀ ਹੁੰਦਾ, ਉਸੇ ਬੱਸ 'ਚ ਹਰ ਜਗ੍ਹਾ ਉੱਥੇ ਜਾਏਗੀ। ਉਹ ਬੱਸਾਂ ਉੱਥੇ ਬੱਸਾਂ ਚੇਂਜ ਨਹੀਂ ਹੋਣਗੀਆਂ, ਨਾ ਬੱਸਾਂ ਦਾ ਨੰਬਰ ਚੇਂਜ ਹੋਏਗਾ ਜਿਹੜਾ ਰਜਿਸਟਰਡ ਨੰਬਰ ਹੁੰਦਾ, ਨਾ ਬੱਸਾਂ ਦਾ ਉਹ ਜਿਹੜਾ ਉੱਪਰ 1 2 3 4 5 ਲਿਖਿਆ ਉਹ ਸੰਗਤਾਂ ਦੀ ਆਸਾਨੀ ਵਾਸਤੇ ਉਹ ਨਹੀਂ ਚੇਂਜ ਹੋਏਗਾ। ਉਹਦੇ ਵਿੱਚ ਇਸ਼ੂ ਹੋ ਗਿਆ ਕਿ ਤੂੰ ਫਲਾਣੀ ਬੱਸ 'ਚ ਬਹਿਣਾ, ਇੱਕ ਚੀਜ਼। ਫਿਰ ਇਹਨਾਂ ਸਾਰਿਆਂ ਦੇ ਕਾਰਡ ਜਾਰੀ ਹੋਏ, ਬਾਰ ਕੋਡਡ ਕਾਰਡ, ਤਸਵੀਰਾਂ ਵੀ ਲੱਗੀਆਂ ਨੇ, ਉਹਨਾਂ ਦਾ ਸਾਰਾ ਪਾਸਪੋਰਟ ਦਾ ਡਾਟਾ ਵੀ ਉੱਤੇ ਲਿਖਿਆ ਹੈ, ਸਭ ਕੁਝ, ਔਰ ਉਹਨਾਂ 'ਤੇ ਪਾਬੰਦੀ ਹੈ ਕਿ ਤੁਸੀਂ ਪਾ ਕੇ ਰੱਖਣੀ ਹੈ। ਉਹ ਸਾਰਿਆਂ ਦੀ ਜਾਰੀ ਹੋਈ। ਉੱਥੋਂ ਨਨਕਾਣਾ ਸਾਹਿਬ ਆਏ, ਨਨਕਾਣਾ ਸਾਹਿਬ ਦੇ ਵਿੱਚ ਸਾਰੇ ਯਾਤਰੀ ਗੁਰਦੁਆਰੇ ਅੰਦਰ ਜਾਂਦੇ ਨੇ। ਹੁਣ ਜਦੋਂ ਗੁਰਦੁਆਰੇ ਜਾਂਦੇ ਨੇ ਤੇ ਉਸ ਤੋਂ ਬਾਅਦ ਰਿਹਾਇਸ਼ ਦਾ ਇੰਤਜ਼ਾਮ ਸ਼ੁਰੂ ਹੋ ਜਾਂਦਾ। ਰਿਹਾਇਸ਼ ਦੇ ਵਿੱਚ ਹਰ ਪਾਸਪੋਰਟ ਦਾ ਗਰੁੱਪ ਬਣਦਾ, ਇਹ 5 ਪਾਸਪੋਰਟ, 7 ਪਾਸਪੋਰਟ, 10 ਪਾਸਪੋਰਟ, ਉਸ ਹਿਸਾਬ ਨਾਲ ਉਸ ਸਾਈਜ਼ ਦਾ ਕਮਰਾ ਮਿਲਦਾ ਉਹਨਾਂ ਨੂੰ। ਅਗਰ ਇੱਕ ਵੱਡਾ ਕਮਰਾ ਹੈ ਉੱਥੇ ਜ਼ਿਆਦਾ ਮੈਟਰਸ ਲੱਗੇ ਨੇ, ਉਹਦੇ 'ਚ ਜ਼ਿਆਦਾ ਬੰਦੇ ਅਕੋਮੋਡੇਟ ਹੋ ਜਾਣੇ। ਛੋਟਾ ਕਮਰਾ ਵਿੱਚ ਘੱਟ ਬੰਦੇ। ਇਹ ਡਾਟਾ ਸਾਰਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਔਰ ਹਰ ਸਾਲ ਹੁੰਦਾ, ਕੋਈ ਪਹਿਲੀ ਵਾਰੀ ਨਹੀਂ ਹੋਇਆ। ਉਸ ਕਮਰੇ ਦੇ ਵਿੱਚੋਂ ਬੰਦੀ ਮਿਸ ਹੋ ਗਈ ਹੈ, ਕਿਵੇਂ ਪਤਾ ਨਹੀਂ ਲੱਗਾ। ਉਸ ਤੋਂ ਬਾਅਦ ਚਲੋ ਇਹ ਉਹਨਾਂ ਜਿਸ ਕਮਰੇ ਦੀ ਅਲਾਟਮੈਂਟ ਹੋਈ ਉਹਨਾਂ ਲੋਕਾਂ ਤੱਕ ਇਹਦਾ ਚਲੋ ਕਮੇਟੀ ਨਾਲ ਤਲਕ ਨਹੀਂ ਅਗਰ ਹੋ ਗਿਆ ਜੀ। ਦੁਬਾਰਾ ਬੱਸ 'ਚ ਜਦੋਂ ਜਾਂਦੀ ਹੈ, ਗਿਣਤੀ ਹੁੰਦੀ ਹੈ, ਕਿਉਂ ਨਹੀਂ ਪੁੱਛਿਆ ਜਾਂਦਾ ਕਿ ਇਹ ਬੀਬੀ ਕਿੱਥੇ ਗਈ? ਦੂਸਰੇ ਬੱਸਾਂ 'ਚ ਉਹਨੂੰ ਕਿਉਂ ਨਹੀਂ ਦੇਖਿਆ ਜਾਂਦਾ? ਅਗਰ ਇਹ ਹੋ ਨਹੀਂ ਸਕਦਾ, ਜਦੋਂ ਤੁਸੀਂ ਕਿਸੇ ਸਕੂਲ ਦਾ ਟੂਰ ਲੈ ਕੇ ਜਾਓ,
ਬੱਚੇ ਗਿਣਦੇ ਨਹੀਂ, ਗਿਣਦੇ ਆ। ਗਿਣਦੇ ਹੋ? ਹਾਂਜੀ ਜਦੋਂ ਤੁਸੀਂ ਫੈਮਿਲੀ ਦਾ ਇੱਕ ਟੂਰ ਲੈ ਕੇ ਜਾਓ ਕਿਸੇ ਵੀ ਜਗ੍ਹਾ ਤੇ, ਤੁਸੀਂ ਬੱਚੇ ਗਿਣਦੇ ਨਹੀਂ, ਗਿਣਦੇ। ਗਿਣਦੇ ਹੋ? ਇਹ ਤੇ ਇੰਟਰਨੈਸ਼ਨਲ ਸਿਕਿਉਰਿਟੀ ਇਸ਼ੂ ਹੈ। ਹਾਂਜੀ ਉਦੋਂ ਹੋਇਆ, ਉਦੋਂ ਤੁਹਾਨੂੰ ਪਤਾ ਲੱਗ ਗਿਆ ਗੱਲ ਨੂੰ ਕਿਉਂ ਲੁਕਾਇਆ ਗਿਆ। ਇੱਕ ਪੁਆਇੰਟ। ਠੀਕ ਹੈ। ਦੂਸਰਾ ਪੁਆਇੰਟ, ਇਹ ਕੰਮ ਜਿਹੜਾ ਦੁਬਾਰਾ ਗਿਣਤੀ ਹੋਈ ਹੈ ਨਾ ਜਦੋਂ ਬੱਸਾਂ ਦੀ, ਉਹ 6 ਤਰੀਕ ਨੂੰ ਹੋਈ ਹੈ ਹਾਂਜੀ ਕਿ 6 ਤਰੀਕ ਨੂੰ ਐਂਟਰ ਹੋਏ ਨੇ, ਸੱਚਾ ਸੌਦਾ ਗਏ ਨੇ। ਫਿਰ ਇਹਨਾਂ ਨੇ ਵਿਆਹ 5 ਤਰੀਕ ਦੀ ਮਾਰਨਿੰਗ 'ਚ ਕੀਤਾ। ਹਾਂਜੀ 5 ਤਰੀਕ ਨੂੰ ਮਾਰਨਿੰਗ 'ਚ ਹੋ ਗਿਆ, ਅਦਾਲਤ 'ਚ ਚਲੇ ਗਏ। ਅਦਾਲਤ 'ਚ ਤੁਸੀਂ ਆਮ ਰੂਟੀਨ 'ਚ ਦੇਖ ਲਓ, ਹਰ ਅਦਾਲਤ 'ਚ ਹਰ ਵੇਲੇ ਅਦਾਰਿਆਂ ਦੇ ਇੰਟੈਲੀਜੈਂਸ ਦੇ ਬੰਦੇ ਖੜੇ ਹੁੰਦੇ ਨੇ, ਹਾਂਜੀ ਪੁਲਿਸ ਦੀ ਉੱਥੇ ਮੌਜੂਦ ਹੁੰਦੀ ਹੈ। ਜਦੋਂ ਕੋਈ ਆਮ ਮੁਸਲਮਾਨ ਜੋੜਾ ਵੀ ਅਗਰ ਘਰ ਤੋਂ ਨੱਸ ਕੇ ਇੱਕ ਬੱਚਾ ਬੱਚੀ ਕਰ ਲੈਂਦੇ ਨੇ ਵਿਆਹ, ਹਾਂਜੀ ਉਹ ਜਾਂਦੇ ਨੇ, ਫੌਰੀ ਰਿਪੋਰਟ ਹੁੰਦਾ ਮੀਡੀਆ ਤੇ, ਸੋਸ਼ਲ ਮੀਡੀਆ ਤੇ। ਇਹ ਕਿਉਂ ਲੁਕਿਆ ਰਿਹਾ? ਇਹਨੂੰ ਕਿਉਂ ਲੁਕਾਇਆ ਗਿਆ? ਇਹ ਤੇ 13 ਤਰੀਕ ਵਕੀਲ ਤੱਕ, ਸਾਹਿਬ ਸਹੀ 13 ਤਰੀਕ ਤੱਕ। ਦੱਸ ਸਕਦੇ ਨੇ। ਅੱਛਾ, ਇਹ ਪੰਜਾਬ ਵਾਲੇ ਸਵਾਲ ਮੇਰੇ ਕੋਲ ਨਹੀਂ, ਮੈਂ ਜਸਟ ਸਵਾਲ ਤੁਹਾਨੂੰ ਕਰ ਰਿਹਾ ਵਾਂ ਕਿ ਤੁਸੀਂ ਕੋਰਟ 'ਚ ਇਹ ਸਵਾਲ ਕਰ ਰਹੇ ਜੀ, ਨੇ। ਜੀ, ਜ਼ਰੂਰ, ਅੱਛਾ, ਜ਼ਰੂਰ। ਪਰ ਕਿਉਂ ਲੁਕਿਆ? ਉਸ ਤੋਂ ਬਾਅਦ 5 ਤਰੀਕ ਨੂੰ ਅਦਾਲਤ 'ਚ ਪੇਸ਼ ਹੋ ਗਈ। 5 ਤਰੀਕ ਦੀ ਰਾਤ ਨੂੰ ਇਸ ਬੀਬੀ ਨੇ ਖੁਦ ਇੱਕ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਕਿ 5 ਤਰੀਕ ਦੀ ਰਾਤ ਨੂੰ ਪੁਲਿਸ ਨੇ ਉਹਨਾਂ ਦੇ ਘਰ ਤੇ ਛਾਪਾ ਮਾਰਿਆ। ਹਾਂਜੀ ਇਹਦਾ ਮਤਲਬ ਹੈ ਪੁਲਿਸ ਨੂੰ ਪਤਾ ਲੱਗ ਲੱਗ ਗਿਆ। ਗਿਆ। ਪੁਲਿਸ ਨੂੰ ਪਤਾ ਲੱਗ ਗਿਆ। ਹੁਣ ਦੇਖੋ ਨਾ, ਮੈਂ ਤੁਹਾਨੂੰ ਇੱਕ ਹੋਰ ਪੁਆਇੰਟ ਦੱਸਦਾ। ਸੰਧੂ ਸਾਹਿਬ ਜ਼ਰਾ ਖਿਆਲ ਨਾਲ, ਜ਼ਰਾ ਗੌਰ ਨਾਲ ਸੁਣਿਆ ਜੀ। ਸਰ ਇਹਦੇ ਤੇ ਤੁਸੀਂ ਕਹਿ ਸਕਦੇ ਹੋ ਪੁਆਇੰਟ ਟੂ ਬੀ ਨੋਟਡ ਸਰ। ਅੱਛਾ, ਇਹ ਜਿਹੜੇ 5 ਜ਼ਿਲ੍ਹੇ ਜਿਨ੍ਹਾਂ ਦੇ ਵਿੱਚੋਂ ਸੰਗਤ ਨੇ ਜਾਣਾ ਹੈ, ਨਨਕਾਣਾ ਸਾਹਿਬ, ਦੂਸਰਾ ਫਰੂਕਾਬਾਦ, ਸੱਚਾ ਸੌਦਾ ਸ਼ੇਖਪੁਰੇ ਜ਼ਿਲ੍ਹੇ 'ਚ ਆਉਂਦਾ ਹੈ। ਤੀਸਰਾ ਉਸ ਤੋਂ ਬਾਅਦ ਗਏ ਪੰਜਾ ਸਾਹਿਬ ਅਟਕ ਜ਼ਿਲ੍ਹੇ 'ਚ ਆਉਂਦਾ ਹੈ। ਚੌਥਾ ਉਸ ਤੋਂ ਬਾਅਦ ਦਰਬਾਰ ਸਾਹਿਬ ਕਰਤਾਰਪੁਰ, ਉਹ ਨਾਰੋਵਾਲ ਜ਼ਿਲ੍ਹੇ 'ਚ ਆਉਂਦਾ ਹੈ। ਪੰਜਵਾਂ ਜਿਹੜਾ ਉਹ ਅਹਿਮਦਾਬਾਦ ਗੁਰਦੁਆਰਾ ਰੂੜੀ ਸਾਹਿਬ, ਉਹ ਗੁਜਰਾਂਵਾਲੇ ਜ਼ਿਲ੍ਹੇ 'ਚ ਆਉਂਦਾ ਹੈ। ਅਤੇ 6ਵਾਂ ਡੇਰਾ ਸਾਹਿਬ ਲਾਹੌਰ ਜ਼ਿਲ੍ਹੇ 'ਚ ਆਉਂਦਾ ਹੈ। ਹੁਣ ਤੁਸੀਂ ਫਿਰ ਇਹਨੂੰ ਡਿਵੀਜ਼ਨਲ ਵਾਈਜ਼ ਕਨਕਲੂਡ ਕਰੋ। ਹੁਣ ਇਹ 6 ਦੇ 6 ਜ਼ਿਲ੍ਹੇ ਪੰਜਾਬ 'ਚ ਆਉਂਦੇ ਨੇ। ਇਹ KP 'ਚ ਕੋਈ ਨਹੀਂ ਗਿਆ, ਬਲੋਚਿਸਤਾਨ ਜਾਂ ਸਿੰਧ ਜਾਂ ਆਜ਼ਾਦ ਕਸ਼ਮੀਰ ਜਾਂ ਗਿਲਗਿਤ ਬਲਤਿਸਤਾਨ 'ਚ ਕੋਈ ਨਹੀਂ, ਸਭ ਪੰਜਾਬ 'ਚ ਨੇ। ਇਹ ਤੋਂ ਹੁਣ ਸਾਨੂੰ ਇੱਕ ਹੋਏਗਾ ਕਿ ਸਭ ਤੋਂ ਵੱਡੇ ਸੂਬੇ ਦੇ ਵਿੱਚ ਸਭ ਕੁਝ। ਨਨਕਾਣਾ ਸਾਹਿਬ ਹੁਣ ਪੰਜਾਬ ਦੇ 42 ਜ਼ਿਲ੍ਹੇ ਨੇ ਤਕਰੀਬਨ, ਜਾਂ 40 ਜਾਂ 42 ਜ਼ਿਲ੍ਹੇ ਨੇ। ਪਹਿਲੇ 36 ਸਨ, ਫਿਰ ਉਸ ਤੋਂ ਬਾਅਦ ਕੁਝ ਵੱਧ ਗਏ। ਤੁਸੀਂ ਇਹ ਚੈੱਕ ਕਰੋ ਕਿ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਫਰੂਕਾਬਾਦ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜ਼ਿਲ੍ਹਾ ਹੈ ਜਿੱਥੇ ਸਿਕਿਉਰਿਟੀ ਅਲਰਟ ਹੁੰਦੀ ਕਿ ਇੱਥੇ ਸੰਗਤ ਨੇ ਆਉਣਾ ਹੈ। ਗॉट ਮਾਈ ਪੁਆਇੰਟ? ਜੀ। ਇਹ ਅਗਰ ਸਰਗੋਦੀ 'ਚ ਕੇਸ ਹੋਇਆ ਹੁੰਦਾ, ਅਸੀਂ ਸਮਝਦੇ ਯਾਰ ਆ ਗਈ ਹੈ ਕੋਈ, ਠੀਕ ਹੈ, ਕੋਈ ਗੱਲ ਨਹੀਂ। ਇਹ ਅਗਰ ਕਸੂਰ ਹੋਇਆ ਹੁੰਦਾ ਤੇ ਕਹਿੰਦੇ ਚਲੋ, ਕਿਉਂਕਿ ਕਸੂਰ ਤੇ ਸੰਗਤ ਨੇ ਨਹੀਂ ਜਾਣਾ, ਚਲੋ ਉਹਨਾਂ ਨੂੰ ਨਹੀਂ ਪਤਾ ਲੱਗਾ। ਚਲੋ ਮੁਲਤਾਨ ਗਈ ਹੁੰਦੀ ਤੇ ਅਸੀਂ ਕਹਿੰਦੇ ਚਲੋ ਨਹੀਂ ਪਤਾ ਲੱਗਾ। ਇੱਕ ਐਸੇ ਜ਼ਿਲ੍ਹੇ 'ਚ ਜਿੱਥੇ ਸੰਗਤ ਨੇ ਆਣਾ ਹੈ ਔਰ ਉਸੇ ਜ਼ਿਲ੍ਹੇ 'ਚ ਇਹ ਕਾਰਵਾਈ ਹੋ ਜਾਂਦੀ ਹੈ ਤੇ ਪੰਜਾਬ ਪੁਲਿਸ ਉਸ ਤੋਂ ਬਾਅਦ ਖਾਮੋਸ਼, ਗੌਰਮੈਂਟ ਆਫ ਪੰਜਾਬ ਖਾਮੋਸ਼, PSGPC ਖਾਮੋਸ਼, ਹੋਮ ਡਿਪਾਰਟਮੈਂਟ ਖਾਮੋਸ਼, ਤੇ ਸਿਕਿਉਰਿਟੀ ਲੈਬ ਤਾਂ ਫਿਰ ਬਹੁਤ ਵੱਡਾ ਹੈ। ਬਿਲਕੁਲ ਇਸ ਤਰ੍ਹਾਂ। ਪੁਆਇੰਟ ਟੂ ਬੀ ਨੋਟਡ ਸਰ। ਠੀਕ ਹੋ ਗਿਆ, ਇਹ ਪੁਆਇੰਟ ਹੈ। ਉਸ ਤੋਂ ਬਾਅਦ ਇਹਦੀ ਗਿਣਤੀ ਜਿਹੜੀ ਜਦੋਂ 6 ਤਰੀਕ ਨੂੰ, 5 ਤਰੀਕ ਨੂੰ ਇਹ ਵਾਪਰਿਆ, 6 ਤਰੀਕ ਨੂੰ ਇਹਨੂੰ ਅਦਾਲਤ ਜਿਹੜਾ ਹੈ ਉਹ ਕਰ ਵੀ ਉੱਥੇ ਜਾ ਕੇ ਜਮ੍ਹਾਂ ਵੀ ਕਰਾ ਦਿੰਦੀ ਹੈ। 6 ਤਰੀਕ ਨੂੰ ਹੀ ਸੰਗਤ ਜਾਂਦੀ, ਕਾਊਂਟਿੰਗ ਹੁੰਦੀ ਹੈ, ਨਹੀਂ ਹੁੰਦੀ, ਤੇ ਇਹਨੂੰ ਕਿਉਂ ਛੁਪਾਇਆ ਗਿਆ ਇਸ ਮਾਮਲੇ ਨੂੰ? ਫਿਰ 6 ਤਰੀਕ ਨੂੰ ਚਲੇ ਗਏ ਪੰਜਾ ਸਾਹਿਬ, ਫਿਰ ਉੱਥੇ ਕਮਰਿਆਂ ਦੀ ਅਲਾਟਮੈਂਟ ਹੋਈ। ਉੱਥੇ ਵੀ ਕਮਰੇ ਅਲਾਟਮੈਂਟ ਪਾਸਪੋਰਟਾਂ ਤੇ ਹੁੰਦੀ ਹੈ। ਹਾਂਜੀ, ਪਾਸਪੋਰਟਾਂ ਦੇ ਹਿਸਾਬ ਨਾਲ ਕਮਰੇ ਦੀ ਅਲਾਟਮੈਂਟ ਹੁੰਦੀ ਹੈ। ਕਿਉਂ ਨਹੀਂ ਇਹਨੂੰ ਦੇਖਿਆ ਗਿਆ? ਉਸ ਤੋਂ ਬਾਅਦ ਫਿਰ ਕਰਤਾਰਪੁਰ ਸਾਹਿਬ ਆਏ। ਕਰਤਾਰਪੁਰ ਸਾਹਿਬ ਉਹ ਗੁਰਦੁਆਰਾ ਜਿੱਥੇ ਇੱਕ ਗੇਟ ਦੀ ਐਂਟਰੀ ਦੂਸਰੇ ਤੇ ਨਹੀਂ ਜਾ ਸਕਦੀ, ਉੱਥੇ 2 ਗੇਟ ਨੇ। ਹਾਂਜੀ, ਇੱਕ ਗੇਟ ਤੋਂ ਐਂਟਰੀ ਹੋਏਗੀ, ਐਗਜ਼ਿਟ ਵੀ ਉਦੋਂ ਤੋਂ ਹੀ ਹੋਏਗਾ। ਪਰਲੇ ਗੇਟ ਤੋਂ ਐਂਟਰੀ ਹੋਏਗੀ, ਐਗਜ਼ਿਟ ਵੀ ਉਦੋਂ ਤੋਂ ਹੋਏਗਾ। ਤੁਸੀਂ ਗੇਟ ਨਹੀਂ ਚੇਂਜ ਕਰ ਸਕਦੇ। ਉੱਥੇ ਵੀ ਨਹੀਂ। ਅੱਛਾ, ਇੱਕ ਵਾਰੀ ਬੱਸ ਤੋਂ ਉਤਰਦੇ ਨੇ ਗਿਣਤੀ, ਇੱਕ ਵਾਰੀ ਬੱਸ 'ਚ ਚੜ੍ਹਨ ਲੱਗੇ ਗਿਣਤੀ, ਤੇ ਇੱਕ ਕਮਰਿਆਂ ਦੇ ਵਿੱਚ ਜਾਂਦੀ ਹੈ ਗਿਣਤੀ, ਤੇ
ਕਿਸੇ ਜਗ੍ਹਾ ਤੇ ਨਹੀਂ ਇਹਨੂੰ ਕੀਤਾ ਗਿਆ, ਖਿਆਲ ਨਹੀਂ ਕੀਤਾ ਗਿਆ, ਤੇ ਇਹ ਰਿਸਪੌਂਸਿਬਿਲਿਟੀ ਇਹਦੇ ਵਿੱਚ ਬਹੁਤ ਵੱਡੀ ਹੈ। ਬਹੁਤ ਸਾਰੇ ਲੋਕ ਜ਼ਿੰਮੇਦਾਰਾਨ ਨੇ। ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਫਿਰ ਲਾਹੌਰ ਦੇ ਵਿੱਚ ਪੰਜਾਬ ਗੌਰਮੈਂਟ ਦਾ ਪ੍ਰੋਗਰਾਮ ਹੋਇਆ। ਫਿਰ ਲਾਹੌਰ ਦੇ ਵਿੱਚ ਕਈ ਵਾਰੀ ਉਹਨੂੰ ਲਾਹੌਰ ਤੋਂ ਜ਼ਿਆਦਾ ਉਹ ਰੱਖਿਆ ਜਾਂਦਾ ਹੈ। ਇਸ ਸਾਲ ਤੇ ਇਹਨਾਂ ਨੂੰ ਦੂਸਰੇ ਗੁਰਦੁਆਰਿਆਂ 'ਚ ਵੀ ਨਹੀਂ ਰੱਖਿਆ ਗਿਆ ਤਾਂ ਕਿ ਇਸ ਕਿਸਮ ਦਾ ਇਸ਼ੂ ਨਾ ਹੋਵੇ। ਸਿਕਿਉਰਿਟੀ ਤਾਂ ਜ਼ਾਰੀ ਗੱਲ ਹੈ, ਬਹੁਤ ਸਾਰੇ ਮਸਾਇਲ ਹੁੰਦੇ ਨੇ। ਔਰ ਉਸ ਤੋਂ ਇੱਕ ਰਾਤ ਪਹਿਲੇ ਇਸਲਾਮਾਬਾਦ ਦੇ ਵਿੱਚ ਖੁਦਕਸ਼ ਹਮਲਾ ਵੀ ਹੋਇਆ, ਜਿਹਦੇ ਕਰਕੇ ਥੋੜ੍ਹੀ ਜਿਹੀ ਹੋਰ ਵੀ ਸਖਤੀ ਵੱਧ ਗਈ ਸੀ। ਇਹਨਾਂ ਨੂੰ ਸ਼ਾਪਿੰਗ ਕਰਨ ਵੀ ਨਹੀਂ ਜਾਣ ਦਿੱਤਾ ਫਿਰ ਇਸ ਉਹਦੇ ਵਿੱਚ ਕਿ ਜੀ ਕੋਈ ਖੁਦਾ ਨਾ ਖਾਸਤਾ ਕੋਈ ਹਾਦਸਾ ਨਾ ਹੋ ਜਾਵੇ। ਖੈਰ ਬਾਅਦ 'ਚ ਫਿਰ ਇਹਨਾਂ ਨੇ ਜਾਣ ਦਿੱਤਾ ਵੀ ਕੋਈ 5-6 ਘੰਟੇ ਵਾਸਤੇ ਇਹਨਾਂ ਨੂੰ ਰੋਕਿਆ ਸੀ, ਨਹੀਂ ਜਾਣ ਦਿੱਤਾ ਆਖਰੀ ਦਿਨ। ਮੈਂ ਇਸ ਗੱਲ 'ਤੇ ਹੈਰਾਨ ਹਾਂ ਕਿ ਇਸ ਦੌਰਾਨ ਪੰਜਾਬ ਗੌਰਮੈਂਟ ਔਰ PSGPC ਕਿੱਥੇ ਸੀ। ਤੇ ਇੱਕ ਹੋਰ ਤਰੀਕਾ ਵੀ ਪਤਾ ਲੱਗ ਸਕਦਾ ਸੰਧੂ ਸਾਹਿਬ, ਸਰ ਇਹ ਭੰਗਾਂ ਦੀ ਦੁਕਾਨਾਂ 'ਤੇ ਪਤਾ ਕਰ ਲਈ, ਉੱਥੇ ਭੰਗ ਤੇ ਨਹੀਂ ਮੁੱਕੀ ਸੀ ਉਹਨਾਂ ਦਿਨਾਂ 'ਚ। ਜਦੋਂ ਪੰਜਾਬ ਲਈ ਸੱਤੂ ਪੀ ਕੇ ਸੁੱਤੀ ਨਾ ਹੋਵੇ। ਨਹੀਂ, ਭੰਗ ਪੀ ਕੇ ਸੱਤੂ ਵਾਲੀ ਗੱਲ ਤੇ ਤੁਸੀਂ ਉਂਝ ਹੀ ਕਰਤੀ ਹੈ। ਅੱਛਾ ਚਲੋ ਬਹਰਹਾਲ ਇਹ ਇਸ਼ੂ ਜਿਹੜਾ ਹੈ ਇਹ ਮੈਂ ਸਮਝਦਾ ਵਾਂ ਕਿ ਇਹਦੇ ਵਿੱਚ ਬਹੁਤ ਸਾਰੇ ਸਿਕਿਉਰਿਟੀ ਲੈਪਸ ਹਨ। ਸਾਨੂੰ ਅਗਰ ਤੇ ਸੰਸੀਅਰ ਹੋ ਕੇ ਔਰ ਸੀਰੀਅਸ ਹੋ ਕੇ ਅਸੀਂ ਕੰਮ ਕਰਨਾ ਹੈ ਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਜਿੰਨੇ ਵੀ ਰਿਸਪੌਂਸਿਬਲ ਲੋਕ ਹੈ ਨੇ ਸਾਨੂੰ ਇਹਨਾਂ ਨੂੰ ਕਰਨਾ ਪੈਣਾ। ਆਹੋ ਤੇ ਭਾਜੀ ਇੱਕ ਥੋੜਾ ਟੈਡ ਕਰਨੇ ਪੈਣੇ। ਤੇ ਭਾਜੀ ਇੱਕ ਥੋੜਾ ਜਿਹਾ ਪਰਸਨਲ ਸਵਾਲ ਹੈ। ਐਜ਼ ਅ ਸਰਦਾਰ, ਠੀਕ ਹੈ, ਤੁਸੀਂ ਹੀ ਪੋਜੀਸ਼ਨ ਡਾਇਨ ਕਰਨੇ ਦਾ ਕਿਉਂ ਸੋਚਿਆ? ਤੁਹਾਡੇ ਜ਼ਿਹਨ 'ਚ ਕੀ ਹੈ? ਦੇਖੋ ਮੈਂ ਮੇਰੀ ਔਰ ਸੰਧੂ ਸਾਹਿਬ ਦੀ ਗੱਲ ਇਸ ਗੱਲ ਤੋਂ ਫੌਰੀ ਨੈਕਸਟ ਇਹ ਗੱਲ ਇਹਦੇ 'ਤੇ ਹੋ ਗਈ ਸੀ ਸਾਡੀ ਆਪਸ 'ਚ। ਅਸੀਂ ਦੋਵਾਂ ਨੇ ਇਹ ਡਿਸਾਈਡ ਕੀਤਾ, ਮੈਂ ਇਹਨਾਂ ਨੂੰ ਇੱਕ ਮਸ਼ਵਰਾ ਦਿੱਤਾ ਕਿ ਸਾਨੂੰ ਪਹਿਲੇ ਰੌਲਾ ਨਹੀਂ ਪਾਉਣਾ ਚਾਹੀਦਾ। ਸਾਨੂੰ ਗੌਰਮੈਂਟ ਦਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਆਪਣਾ ਰੋਲ ਪਲੇ ਕਰ ਲੈਣ। ਸਾਨੂੰ ਜਿਸ ਟਾਈਮ ਨਜ਼ਰ ਆਏਗਾ ਕਿ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਤੇ ਫਿਰ ਅਸੀਂ ਦੋਵੇਂ ਵਿੱਚ ਛਾਲ ਮਾਰ ਦਿਆਂਗੇ। ਕਿਉਂ ਜੀ ਸੰਧੂ ਸਾਹਿਬ? ਬਿਲਕੁਲ ਸਰ। ਤੇ ਫਿਰ ਅਸੀਂ ਜ਼ਿੰਮੇਵਾਰੀ ਨਿਭਾਈ। ਉਹਦੀ ਮੈਂ ਤੁਹਾਨੂੰ ਰੀਜ਼ਨ ਦੱਸਦਾ ਕਿ ਕਿਉਂ। ਹੁਣ ਤੁਹਾਡੇ ਕਿਉਂ ਦਾ ਜਵਾਬ ਮੈਂ ਦੇ ਦੇਵਾਂ। ਕਿਉਂ? ਇਸ ਵਾਸਤੇ ਕਿ ਇਹ ਮੈਟਰ ਪਾਕਿਸਤਾਨ ਦੀ ਇੱਜ਼ਤ ਹੈ। ਅਗਰ ਐਸਾ ਕੰਮ ਹੋਇਆ, ਦੇਖੋ ਪੂਰੀ ਦੁਨੀਆ ਦੇ ਸਿੱਖ ਪਾਕਿਸਤਾਨ ਨੂੰ ਇੰਨਾ ਪਿਆਰ ਕਰਦੇ ਨੇ ਕਿ ਜਦੋਂ ਹੁਣ ਤੁਸੀਂ ਉਹ ਗੱਲ ਕੀਤੀ 10 ਮਈ ਦੀ, ਹਾਂਜੀ, ਕਿ ਜਦੋਂ ਉਹਨਾਂ ਦੇ ਉਹ ਭੰਬੀਰੇ ਜੇ ਸੁੱਟੇ ਗਏ ਸਨ, ਇਹੋ ਜਿਹੀ ਗੱਲ ਤੁਸੀਂ ਕੀਤੀ ਸੀ ਥੋੜ੍ਹੀ ਦੇਰ ਪਹਿਲੇ। ਤੇ ਜੋ ਜਿਸ ਤਰ੍ਹਾਂ ਸੁੱਟੇ ਸੀ ਉਹ ਭੰਬੀਰੇ ਹੀ ਹੋ ਸਕਦੇ ਨੇ। ਅੱਛਾ ਚਲੋ। ਤੇ ਉਹ ਜਦੋਂ ਸੁੱਟੇ ਸਨ ਤੇ ਉਸ ਵਕਤ ਤੁਸੀਂ ਸੁਣਿਆ ਹੋਏਗਾ ਕਿ ਸਿੱਖਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਨਹੀਂ ਲੜਨਾ। ਹਾਂਜੀ, ਐਸਾ ਵੀ ਵਾਕਿਆ ਹੋਇਆ ਸੀ। ਦੂਸਰਾ ਇੱਕ ਉਸ ਟਾਈਮ ਇੱਕ ਸੌਂਗ ਬੜਾ ਹਿੱਟ ਹੋਇਆ ਕਿ ਜਿਹੜੇ ਸਿੱਖਾਂ ਬਾਰੇ ਸੀ ਕਿ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ, ਭੁੱਲ ਕੇ ਵੀ ਪਾਕਿਸਤਾਨ ਨੂੰ। ਇਹ ਵੀ ਇੱਕ ਚੀਜ਼ ਆਈ। ਤੁਸੀਂ ਅੱਜ ਅਮਰੀਕਾ, ਕੈਨੇਡਾ, UK, ਇੰਡੀਆ ਤੋਂ ਬਾਹਰ, ਇੰਡੀਆ ਨੂੰ ਅਸੀਂ ਨਹੀਂ ਕਾਊਂਟ ਕਰਦੇ, ਇੰਡੀਆ ਤੋਂ ਬਾਹਰ ਕਿਸੇ ਵੀ ਸਿੱਖ ਨੂੰ ਪੁੱਛੋ, ਉਹ ਇੰਡੀਆ ਤੋਂ ਜ਼ਿਆਦਾ ਮੁਹੱਬਤ ਪਾਕਿਸਤਾਨ ਨੂੰ ਦਿੰਦਾ ਹੈ। ਇੰਡੀਆ 'ਚ ਵੀ ਤੁਸੀਂ ਸਿੱਖਾਂ ਨੂੰ ਵੇਖੋਗੇ ਤੇ ਉਹ ਪਾਕਿਸਤਾਨ ਨੂੰ ਇਸ ਵਜ੍ਹਾ ਤੋਂ ਮੁਖਾਲਫਤ ਨਹੀਂ ਕਰੇਗਾ ਕਿ ਉਹਦਾ ਕੋਈ ਉਹ ਮਾਮਲਾ ਹੈ। ਹਾਂ, ਸਮ ਟਾਈਮ ਜਾ ਕੇ ਜਦੋਂ ਨੈਸ਼ਨਲਿਜ਼ਮ 'ਚ ਆ ਜਾਂਦੀ ਹੈ, ਸਾਰੀ ਗੱਲ ਹੈ, ਉਹਨਾਂ ਨੇ ਵੀ ਆਪਣੇ ਮੁਲਕ ਨੂੰ ਵੇਖਣਾ ਤੇ ਉੱਥੇ ਇੱਕ ਚੀਜ਼ ਆ ਜਾਂਦੀ ਹੈ, ਲੇਕਿਨ ਪਾਕਿਸਤਾਨ ਦੀ ਬਹੁਤ ਜ਼ਿਆਦਾ ਮੁਖਾਲਫਤ ਉਹ ਨਹੀਂ ਕਰਦੇ। ਅਸੀਂ ਸਾਰੇ ਦੁਨੀਆ ਦੇ ਸਿੱਖ ਪਾਕਿਸਤਾਨ ਨੂੰ ਪਿਆਰ ਕਰਦੇ ਹਾਂ। ਤੁਸੀਂ ਕੋਈ ਕੁਛ ਵੀ ਹੋ ਜੇ ਨਾ, ਤੇ ਮੁਸਲਮਾਨ ਜਿਹੜੇ ਨਾ ਉਹ ਮੱਕਾ ਔਰ ਮਦੀਨਾ ਦੀ ਮੁਖਾਲਫਤ ਨਹੀਂ ਕਰ ਸਕਦੇ। ਬੇਸ਼ੱਕ ਸਾਡਾ ਵੀ ਇਸੇ ਤਰੀਕੇ ਨਾਲ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਸਾਡੇ ਇਸੇ ਤਰ੍ਹਾਂ ਹੀ ਹੈ। ਮੈਂ ਸਮਝਦਾ ਕਿ ਅਗਰ ਇਹ ਜਿਹੜਾ ਰਸਤਾ ਹੈ ਕਿ ਸੰਗਤਾਂ ਪਾਕਿਸਤਾਨ ਆ ਰਹੀਆਂ, ਖੁਸ਼ ਹੋ ਰਹੀਆਂ, ਔਰ ਇਹਦੇ ਦਰਮਿਆਨ ਅਗਰ ਖਲਾ ਆਏਗੀ, ਇਹ ਬਹੁਤ ਜ਼ਿਆਦਾ ਨੁਕਸਾਨ ਦੇਗੀ। ਔਰ ਇੱਥੇ ਕਿਸੇ ਨਾ ਕਿਸੇ ਨੂੰ ਤੇ ਰਿਸਪੌਂਸਿਬਿਲਿਟੀ ਲੈਣੀ ਸੀ, ਤੇ ਉਹ ਮੈਂ ਤੇ ਸੰਧੂ ਸਾਹਿਬ ਨੇ ਲੈ ਲਈ। ਔਰ ਮੈਂ ਸਮਝਦਾ ਕਿ ਅਸੀਂ ਕੀ ਲਈ, ਸਾਡੇ ਨਾਲ ਸਾਡੇ ਵੱਡਿਆਂ ਦੇ ਜਿੰਨੇ ਵੀ ਨੇ, ਬਾਹਰ ਦੀਆਂ ਸੰਗਤਾਂ ਨੇ, ਪਾਕਿਸਤਾਨ ਦੇ ਵੀ ਲੋਕ ਨੇ, ਮੁਸਲਮਾਨ ਬਹੁਤ ਸਾਰੇ ਲੋਕ ਨੇ ਇਹਦੇ 'ਚ ਸਾਡੇ 'ਚ, ਉਹ ਸਾਨੂੰ ਉਹਨਾਂ ਦਾ ਆਸ਼ੀਰਵਾਦ ਵੀ ਹੈ।
ਆਸ਼ੀਰਵਾਦ ਦੁਆਵਾਂ ਨੇ ਉਹਨਾਂ ਦੀਆਂ, ਆਸ਼ੀਰਵਾਦ ਇਨ ਅ ਸੈਂਸ ਜ਼ਰੂਰੀ ਨਹੀਂ ਕਿ ਅਸੀਂ ਬਹੁਤ ਸਾਰੇ, ਲੇਕਿਨ ਜਦੋਂ ਅਸੀਂ ਪਟੀਸ਼ਨ ਕਰ ਦਿੱਤੀ ਤੁਸੀਂ ਯਕੀਨ ਕਰੋ ਕਿ ਸਾਨੂੰ ਦੋਵਾਂ ਨੂੰ ਇੰਨੀ ਕੁ ਸ਼ਾਬਾਸ਼ ਮਿਲੀ ਹੈ ਕਿ ਸਾਨੂੰ ਬਚਪਨ ਤੋਂ ਲੈ ਕੇ ਅੱਜ ਤੱਕ ਨਹੀਂ ਮਿਲੀ ਹੋਈ। ਕਿਉਂ ਜੀ ਸੰਧੂ ਸਾਹਿਬ? ਬਿਲਕੁਲ ਇਸ ਤਰ੍ਹਾਂ। ਠੀਕ ਹੈ। ਤੇ ਸੰਧੂ ਸਾਹਿਬ ਤੇ ਅਸੀਂ, ਉਹਨਾਂ ਦੀ ਉਮਰ ਥੋੜ੍ਹੀ ਹੈ ਲੇਕਿਨ ਕੰਮ ਵੱਡਾ ਕਰ ਰਹੇ ਨੇ। ਮੇਰੀ ਤੇ ਚਲੋ ਅੱਧੀ ਜ਼ਿੰਦਗੀ ਲੰਘ ਵੀ ਗਈ ਹੈ ਤੇ ਸਾਨੂੰ ਇੰਨੀਆਂ ਸ਼ਾਬਾਸ਼ਾਂ ਨਹੀਂ ਮਿਲੀਆਂ ਜਿੰਨੀਆਂ ਇਹਦੇ 'ਚ ਮਿਲੀਆਂ। ਉਹਦੀ ਰੀਜ਼ਨ ਕੀ? ਕੌਜ਼ ਬਹੁਤ ਸਟਰੋਂਗ ਹੈ। ਇੱਕ ਕੌਜ਼, ਇੱਕ ਨਾ ਤੇ ਸਾਨੂੰ ਇੰਡੀਆ ਨਾਲ ਪ੍ਰੋਬਲਮ ਹੈ, ਨਾ ਸਾਨੂੰ ਪਾਕਿਸਤਾਨ ਨਾਲ ਪ੍ਰੋਬਲਮ ਹੈ। ਇਹਦੇ ਵਿੱਚ ਸਾਨੂੰ ਹੈ ਕਿ ਇਹ ਜਿਹੜੀ ਸਾਂਝ ਹੈ ਇਹ ਮਜ਼ਬੂਤ ਹੋਵੇ, ਖਤਮ ਨਾ ਹੋਵੇ। ਫਿਰ ਜਿਹੜੀ ਯਾਤਰਾ ਹੈ, ਅਗਰ ਸਿੱਖਾਂ ਦੀ ਉੱਤੇ ਯਾਤਰਾ ਬੰਦ ਹੋ ਜੇ, ਇੰਡੀਆ ਵਾਲੇ ਕਰ ਲੈਣ ਜਾਂ ਪਾਕਿਸਤਾਨ ਵਾਲੇ ਕਰਨ, ਕਿਸੇ ਵੀ ਰੀਜ਼ਨ ਤੋਂ, ਨੁਕਸਾਨ ਕਿਹਦਾ? ਤੁਹਾਡਾ। ਮੈਂ ਜਿਸ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਉਹਦਾ ਨੁਕਸਾਨ ਹੈ। ਅਸੀਂ ਘਾਟੇ ਵਿੱਚ ਹਾਂ ਤੇ ਫਿਰ ਅਸੀਂ ਇੱਥੇ ਕੀ ਕਰ ਰਹੇ ਹਾਂ ਬੈਠ ਕੇ? ਦੇਖੋ ਕਿਸੇ ਨਾ ਕਿਸੇ ਨੇ ਤੇ ਕਰਨਾ ਸੀ ਨਾ, ਤੇ ਚਲੋ ਅਸੀਂ ਕਰ ਲਿਆ। ਇਹ ਹੋਣਾ ਚਾਹੀਦਾ ਸੀ, ਅੱਜ ਹੁੰਦਾ, ਕੱਲ ਹੁੰਦਾ, ਪਰਸੋਂ ਹੁੰਦਾ, ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਸੀ। ਵੈਸੇ ਪਾਕਿਸਤਾਨ 'ਚ ਸਿੱਖਾਂ ਦੇ ਹੋਰ ਵੀ ਬੜੇ ਮਸਲੇ ਨੇ, ਅਗਰ ਕਿਸੇ ਨੇ ਹੋਰ ਪਟੀਸ਼ਨ ਕਰਨੀ ਹੈ ਤੇ ਹੋਰ ਮੁੱਦੇ ਬੜੇ ਨੇ, ਉਹਨਾਂ ਦੇ ਕਰ ਲੈਣ। ਨਹੀਂ, ਇਹਦੇ ਤੇ ਵੀ ਕਰ ਲੈਣ। ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ, ਇਹਦੇ 'ਚ ਵੀ ਪਾਰਟੀ ਆ ਕੇ ਬਣ ਸਕਦੇ ਨੇ। ਬਿਲਕੁਲ, ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ। ਇਹ ਕੌਮ ਦਾ ਮਸਲਾ ਹੈ, ਜੋ ਮਰਜ਼ੀ ਆ ਕੇ ਇਹਦੇ 'ਚ ਬਣੇ, ਕੋਈ ਐਸਾ ਮਸਲਾ ਨਹੀਂ। ਲੇਕਿਨ ਕਿਉਂਕਿ ਅਸੀਂ ਕਰ ਦਿੱਤਾ, ਸਾਨੂੰ ਆਟੋਮੈਟਿਕਲੀ ਸਪੋਰਟ ਮਿਲ ਗਈ। ਲੋਕਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ। ਮੈਂ ਤੁਹਾਨੂੰ ਦੱਸਾਂ, ਮੁਸਲਮਾਨਾਂ ਨੇ, ਇੰਨਿਆਂ ਲੋਕਾਂ ਨੇ ਸਾਨੂੰ ਇਸ ਗੱਲ 'ਤੇ ਸਪੋਰਟ ਕੀਤਾ ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਪੰਜਾਬ ਦਾ ਜਿਹੜਾ ਸਾਂਝ ਖਰਾਬ ਹੋਵੇ। ਤੁਸੀਂ ਬਿਲੀਵ ਨਹੀਂ ਕਰ ਸਕਦੇ। ਹਾਲਾਂਕਿ ਤੁਹਾਨੂੰ ਅਕਸਰ ਇਸ ਚੀਜ਼ ਦਾ ਹੋਏਗਾ ਕਿ ਮੁਸਲਮਾਨ ਜਿਹੜਾ ਨਾ, ਉਹ ਇਸ ਗੱਲ 'ਤੇ ਬੜੇ ਖੁਸ਼ ਹੁੰਦੇ ਨੇ ਕਿ ਕੋਈ ਵੀ ਕਨਵਰਟ ਹੋ ਕੇ ਆ ਗਿਆ। ਲੇਕਿਨ ਇਸ ਕੇਸ ਦੇ ਵਿੱਚ ਮੈਂ ਬਹੁਤ ਸਾਰੇ ਮੁਸਲਮਾਨਾਂ ਨੇ ਵੇਖਿਆ ਕਿ ਉਹ ਇਸ ਮਾਮਲੇ 'ਤੇ ਖੁਸ਼ ਨਹੀਂ ਕਿ ਇੱਕ ਬੀਬੀ ਦੀ ਵਜ੍ਹਾ ਤੋਂ ਅਗਰ ਪੂਰੇ ਮਜ਼ਹਬ ਦਾ ਨਿਜ਼ਾਮ ਖਰਾਬ ਹੋ ਰਿਹਾ ਹੈ, ਯਾਤਰੇ ਦਾ ਨਿਜ਼ਾਮ ਖਰਾਬ ਹੋ ਰਿਹਾ ਹੈ, ਕੋਈ ਚੀਜ਼, ਫਿਰ ਬੀਬੀ ਵੀ ਤੇ ਕੋਈ ਕ੍ਰਿਮੀਨਲ ਕਿਸਮ ਦੀ ਬੀਬੀ ਹੈ, ਠੀਕ ਹੈ। ਤੇ ਉਹਦੇ ਉੱਤੇ, ਠੀਕ ਹੈ, ਉਹਦੀ ਮੈਂ ਪਰਸਨਲ ਬਹੁਤ ਸਾਰੀਆਂ ਗੱਲਾਂ ਸਾਨੂੰ ਸੁਣਨ ਚਾਹੀਆਂ ਨੇ, ਪਰ ਮੈਂ ਉਹਦੇ 'ਤੇ ਨਹੀਂ ਗੱਲ ਕਰਨਾ ਚਾਹਾਂਗਾ। ਇਟ ਇਜ਼ ਹਰ ਓਨ ਲਾਈਫ। ਲੇਕਿਨ ਇਹ ਚੀਜ਼ ਹੈ ਕਿ ਅਸੀਂ ਇਸ ਗੱਲ ਨੂੰ ਜ਼ਰੂਰ ਕਰਾਂਗੇ ਕਿ ਐਸੀ ਉਹਦੀ ਵਜ੍ਹਾ ਤੋਂ ਅਗਰ ਸਾਡੀ ਲੌਂਗ ਟਰਮ ਰਿਲੇਸ਼ਨ ਸਾਡੇ ਖਰਾਬ ਹੋਣ ਤੇ ਸਾਨੂੰ ਉਹਦੇ ਉੱਤੇ ਸੋਚਣਾ ਚਾਹੀਦਾ। ਵੈਸੇ ਵੀ ਕੰਮ ਨੇ, ਇਲੀਗਲ ਕੰਮ ਕੀਤਾ, ਕੋਈ ਲੀਗਲ ਕੰਮ ਨਹੀਂ। ਅਗਰ ਉਹ ਯਾਤਰਾ ਵੀਜ਼ਾ ਨੂੰ ਇਸਤੇਮਾਲ ਨਾ ਕਰਦੀ ਤੇ ਸ਼ਾਇਦ ਅਸੀਂ ਇਸ ਪਟੀਸ਼ਨ 'ਚ ਜਾਂਦੇ ਹੀ ਨਾ। ਸਾਡਾ ਟਾਰਗੇਟ ਸਿਰਫ ਇੱਕ ਹੈ ਕਿ ਇਸ ਵਜ੍ਹਾ ਤੋਂ ਯਾਤਰਾ ਨੂੰ ਕੰਟਰੋਵਰਸ਼ਲ ਬਣਾਇਆ ਜਾਏ। ਅਲੀ ਭਾਈ, ਹੁਣ ਤੱਕ ਮੈਂ ਤੁਹਾਨੂੰ ਜੋ ਜਾਣਦਾ ਨਾ, ਕਿ ਤੁਹਾਡੇ ਕੋਲ ਜਿੰਨੇ ਵੀ ਕੇਸ ਸੀਗੇ ਹੁਣ ਤੱਕ, ਤੁਸੀਂ ਜੋ ਵੀ ਕੇਸ ਅੱਜ ਤੱਕ ਲੜੇ ਨੇ, ਉਹ ਇਸ ਚੀਜ਼ ਤੋਂ ਬਿਲਕੁਲ ਹਟ ਕੇ ਸੀਗੇ। ਤੇ ਤੁਸੀਂ ਕਿੱਦਾਂ ਸੋਚਿਆ ਕਿ ਇਹ ਪੰਜਾਬ ਦੇ ਬਾਰੇ, ਪੰਜਾਬੀਆਂ ਬਾਰੇ, ਕਿ ਯਾਰ ਮੈਂ ਇਹ ਕੇਸ ਮੈਨੂੰ ਲੈਣਾ ਚਾਹੀਦਾ? ਜੀ ਯਾਹਿਆ ਸਾਹਿਬ, ਤੁਸੀਂ ਬੜਾ ਇੰਪੋਰਟੈਂਟ ਕੁਐਸਚਨ ਕੀਤਾ ਮੇਰੀ ਵਕਾਲਤ ਦੇ ਉੱਤੇ। ਤੇ ਮੈਂ ਜਦੋਂ ਵਕਾਲਤ ਦੀ ਇਬਤਦਾ ਕੀਤੀ ਸੀ, ਉਦੋਂ ਹੀ ਮੈਂ ਹਿਊਮਨ ਰਾਈਟਸ ਲਈ ਕੰਮ ਸ਼ੁਰੂ ਕਰ ਦਿੱਤਾ, ਆਗਾਜ਼ ਕਰ ਦਿੱਤਾ ਹੁੰਦਾ। ਹਾਂਜੀ। ਅਮਰੀਕਨ ਬਾਰ ਐਸੋਸੀਏਸ਼ਨ ਦੀ ਮੁਖਤਲਿਫ ਹਿਊਮਨ ਰਾਈਟਸ ਕਮੇਟੀਜ਼ ਦਾ ਮੈਂ ਮੈਂਬਰ ਹਾਂ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਬਾਰ ਐਸੋਸੀਏਸ਼ਨ ਦਾ ਮੈਂਬਰ ਹਾਂ। ਉਸ ਤੋਂ ਇਲਾਵਾ ਈਰਾਨ ਤੱਕ ਗਏ ਹਾਂ, ਹਿਊਮਨ ਟਰੈਫਿਕਿੰਗ, ਇਨਸਾਨੀ ਸਮਗਲਿੰਗ ਦੇ ਕੇਸਿਸ ਦੇ ਸਿਲਸਿਲੇ 'ਚ ਗੌਰਮੈਂਟ ਵੱਲੋਂ ਆਪਦੇ ਐਕਸਪੈਂਸ ਦੇ ਉੱਤੇ ਰੇਪ ਕੇਸਿਸ, ਲੋਕਾਂ ਨੂੰ ਪ੍ਰੋ ਬੋਨੋ ਸਰਵਿਸਿਜ਼ ਦਿੱਤੀਆਂ ਖੁਦਾ ਦੀ ਜ਼ਾਤ ਲਈ, ਇਨਸਾਨੀਅਤ ਲਈ। ਤੇ ਇਸ ਲਈ ਮੈਂ ਤੇ ਉਸ ਤੋਂ ਬਾਅਦ ਪੋਰਨੋਗ੍ਰਾਫਿਕ ਬਲਾਸਫੈਮੀ ਕੇਸਿਸ ਦੇ ਵਿੱਚ ਮੈਂ ਵਕੀਲ ਰਿਹਾ ਇਸਲਾਮਾਬਾਦ ਹਾਈ ਕੋਰਟ 'ਚ। ਤੁਹਾਨੂੰ ਪਤਾ ਪਟੀਸ਼ਨ ਦਾ, ਤੇ ਹੁਣ ਵੀ ਟਰਾਇਲ ਕਰਦੇ ਪਏ ਜੀ। ਤੇ ਉਹ ਇਬਤਦਾ ਤੋਂ ਹੀ ਮੈਂ ਹਿਊਮਨ ਰਾਈਟਸ ਤੇ ਮਿਨੋਰਿਟੀ ਰਾਈਟਸ ਦੇ ਉੱਤੇ ਕੰਮ ਕਰਨਾ ਪਿਆ ਸਾਂ। ਤੇ ਇਸ ਲਈ ਆਈ ਵਾਜ਼ ਕੀਨ ਇੰਟਰਸਟਿਡ ਟੂ ਫਾਈਲ ਦਿਸ ਪਟੀਸ਼ਨ। So thank God that Mr. Paul is petitioner in this case. ਆਪਾਂ ਨੂੰ ਹੁਣ, ਤੁਹਾਡਾ ਐਂਡ ਕੀ ਹੈ? ਤੁਸੀਂ ਕੀ ਚਾਹ ਰਹੇ ਹੋ ਕਿ ਆਪਣੀ ਹੁਕੂਮਤ ਕੋਲੋਂ, ਆਪਣੀ ਗੌਰਮੈਂਟ ਕੋਲੋਂ, ਪੰਜਾਬ ਪੁਲਿਸ ਕੋਲੋਂ, ਆਵਾਮ ਕੋਲੋਂ ਤੁਸੀਂ ਹੁਣ ਚਾਹ ਕੀ ਰਹੇ ਹੋ? ਦੱਸੋ ਜੀ। ਤੁਸੀਂ ਜ਼ਰਾ ਕਾਨੂੰਨੀ ਨੁਕਤੇ ਦੱਸ ਦਿਓ ਤੇ ਮੈਂ ਦੂਜਾ ਨੁਕਤਾ ਦੱਸ ਦਿਆਂਗਾ ਜੀ। ਸਭ ਤੋਂ ਪਹਿਲੇ ਤੇ ਜਿਹੜੀ ਅਸੀਂ ਪਟੀਸ਼ਨ ਫਾਈਲ ਕੀਤੀ ਹੈ ਲਾਹੌਰ ਹਾਈ ਕੋਰਟ ਦੇ ਵਿੱਚ, ਜਿਹਦੇ ਪਟੀਸ਼ਨਰ ਪਾਲ ਸਾਹਿਬ ਨੇ, ਉਹਦੇ ਵਿੱਚ ਸਭ ਤੋਂ ਜਿਹੜੀ ਮੇਨ ਪ੍ਰੇਅਰ ਹੈ ਉਹ ਹੈਗੀ ਹੈ ਕਿ ਇਹ ਖਾਤੂਨ ਨੂੰ, ਸਰਬਜੀਤ ਕੌਰ ਨੂੰ ਡੀਪੋਰਟ ਕਰਕੇ ਵਾਪਸ ਇੰਡੀਆ ਘੱਲਿਆ ਜਾਵੇ। ਇਸ ਵਜ੍ਹਾ ਤੋਂ ਨਹੀਂ ਕਿ ਇਹਨੇ ਮਜ਼ਹਬ ਕਨਵਰਟ ਕੀਤਾ, ਚੇਂਜ ਹੋਈ ਹੈ। ਇਸ ਵਜ੍ਹਾ ਤੋਂ ਨਹੀਂ ਕਿ ਇਹਨੇ ਪਾਕਿਸਤਾਨੀ ਬੰਦੇ ਨਾਲ, ਮੁਸਲਮਾਨ ਨਾਲ ਨਿਕਾਹ ਕੀਤਾ। ਇਹ ਸਾਡਾ ਮਸਲਾ ਹੈ ਹੀ ਨਹੀਂ। ਜਦੋਂ ਅਸੀਂ ਹਿਊਮਨ ਰਾਈਟਸ, ਵਿਮਨ ਰਾਈਟਸ ਐਕਟਿਵਿਸਟ ਹਾਂ ਜਾਂ ਮਿਨੋਰਿਟੀ ਰਾਈਟਸ, ਤੇ ਇਹ ਸਾਡੇ ਕੁਐਸਚਨਸ ਨਹੀਂ ਨੇ। ਸਾਡਾ ਮਸਲਾ ਹੈਗਾ ਕਿ ਯਾਤਰਾ ਦੇ ਉੱਤੇ ਆਈ ਖਾਤੂਨ, ਜਿਹੜਾ ਯਾਤਰਾ ਵੀਜ਼ਾ ਉਹਨੂੰ ਕਰਨ ਆਈ ਸੀ, ਉਹਦੀ ਇੰਟੈਂਸ਼ਨ ਵੇਖੋ ਨਾ, ਕਿ ਬਜ਼ਾਹਿਰ ਉਹ ਆਈ ਹੈ ਯਾਤਰਾ ਵੀਜ਼ੇ ਦੇ ਉੱਤੇ,
ਲੇਕਿਨ ਵਟਸ ਮਾਈਂਡ ਬਿਹਾਈਂਡ ਦਾ ਗਨ ਕਿ ਉਹਨੇ ਆ ਕੇ ਇੱਥੋਂ ਸਕਿਪ ਹੋਣਾ ਸੀ, ਉਹਨੇ ਇੱਥੇ ਇਸ਼ਕ ਮਟੱਕਾ ਕਰਨਾ ਸੀ ਤੇ ਉਹ ਨੱਸ ਗਈ। ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ, ਇਖਤਸਾਰ ਦੇ ਨਾਲ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ, ਜਿਹਦੇ ਤੋਂ ਪੂਰੇ ਦੁਨੀਆ ਦੇ ਵਿੱਚ ਮੌਜੂਦ ਸਾਡੇ ਸਿੱਖ ਭੈਣਾਂ ਭਰਾ, ਉਹਨਾਂ ਦੇ ਦਿਲ ਨੂੰ, ਉਹਨਾਂ ਦੇ ਜਜ਼ਬਾਤ ਨੂੰ ਠੇਸ ਪਹੁੰਚੀ ਹੈ। ਹਾਂਜੀ ਸਾਡੇ ਭੈਣਾਂ ਭਰਾ ਦੋਵਾਂ ਪੰਜਾਬਾਂ ਦੀਆਂ ਧੀਆਂ ਸਾਂਝੀਆਂ ਨੇ, ਸਾਡਾ ਇਹ ਕਲਚਰ ਹੈ। ਠੀਕ, ਇਸ ਦੇ ਬਾਵਜੂਦ ਹੁਣ ਸਿੱਖ ਅਗਲੀ ਵਾਰ ਧੀ ਭੈਣ ਪੰਜਾਬ 'ਚ ਕਲਨ 'ਚੋਂ ਸਕੇਅਰਡ ਹੋਏਗਾ, ਵੈਰੀ ਇੰਪੋਰਟੈਂਟ। ਦੂਸਰੀ ਗੱਲ ਇਹ ਵੇ, ਅਸੀਂ ਚਾਹੁੰਦੇ ਹਾਂ ਕਿ ਇਹ ਡੀਪੋਰਟ ਹੋਵੇ ਇਸ ਬੁਨਿਆਦ ਦੇ ਉੱਤੇ ਕਿ ਨੇ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ, ਜਿਹੜਾ ਨਾਨ ਐਕਸਟੈਂਡੇਬਲ ਸੀ, ਸਿੰਗਲ ਐਂਟਰੀ ਸੀ, ਔਰ ਉਹ 13 ਤਾਰੀਖ ਨੂੰ ਐਕਸਪਾਇਰ ਵੀ ਹੋ ਗਿਆ। ਇਸ ਦੇ ਬਾਵਜੂਦ ਇਹ ਖਾਤੂਨ ਪਾਕਿਸਤਾਨ ਦੇ ਕਿਸ ਹਿੱਸੇ 'ਚ ਹਾਲੇ ਤੱਕ ਕੋਈ ਨਹੀਂ ਪਤਾ ਲੱਗਾ। ਠੀਕ ਹੈ, ਇਹ ਇਲੀਗੈਲਿਟੀ ਨੇ। ਉਸ ਤੋਂ ਬਾਅਦ ਨੈਗਲੀਜੈਂਸ ਪੁਲਿਸ ਦੀ, ਮੁਖਤਲਿਫ ਡਿਪਾਰਟਮੈਂਟਸ ਦੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੀ ਨੈਗਲੀਜੈਂਸ, ਉਹਦੇ ਤੇ ਇਨਵੈਸਟੀਗੇਟ ਪੂਰਾ ਕੀਤਾ ਜਾਏ ਕਿ ਕ੍ਰਿਮੀਨਲ ਰਿਕਾਰਡ ਰੱਖਣ ਵਾਲੀ ਬੀਬੀ ਕਿਵੇਂ ਪਾਕਿਸਤਾਨ 'ਚ ਆ ਗਈ, ਔਰ ਪਾਕਿਸਤਾਨ ਦੇ ਮੁਖਤਲਿਫ ਇਲਾਕਿਆਂ 'ਚ ਉਹ ਫਿਰਦੀ ਵੀ ਪਈ ਹੈ, ਕਿਸੇ ਨੂੰ ਉਹਦਾ ਇਲਮ ਵੀ ਨਹੀਂ ਹੈਗਾ, ਤੇ ਉਹ ਪਾਕਿਸਤਾਨ ਦੇ ਸੈਂਸਿਟਿਵ ਇਨਫਰਾਸਟ੍ਰਕਚਰ, ਉਹਦੀ ਸਿਕਿਉਰਿਟੀ, ਉਹਦੀ ਸਲਾਮਤੀ ਲਈ ਇੱਕ ਖਤਰਾ ਹੈ। ਦੂਸਰੀ ਇੰਪੋਰਟੈਂਟ ਚੀਜ਼ ਹੈ ਕਿ ਗੌਰਮੈਂਟ ਨੂੰ ਚਾਹੀਦਾ ਹੈ ਕਿ ਸਿੱਖਾਂ ਜਿਵੇਂ ਸਾਡੇ ਲਈ ਖਾਨਾ ਕਾਬਾ ਹੈ, ਇਰਾਨ ਜ਼ਿਆਰਤਾਂ ਤੇ ਜਾਈਦਾ, ਖਾਨਾ ਕਾਬਾ ਜਾਈਦਾ ਹਜ ਉਮਰੇ ਲਈ, ਉਵੇਂ ਸਿੱਖਾਂ ਲਈ ਪਾਕਿਸਤਾਨ ਦੀ ਧਰਤੀ ਹੈ। ਇਹ ਯਾਤਰਾ ਵਾਲਾ ਕੰਮ ਤੇ ਮੁੱਕਣਾ ਹੀ ਨਹੀਂ ਤਾਂ ਕਿਆਮਤ। ਠੀਕ ਹੈ, ਬਾਬਾ ਗੁਰੂ ਨਾਨਕ ਦੇਵ ਜੀ ਦੀ ਮਿਹਰ ਹੈ, ਇਹ ਚੱਲਦਾ ਰਹਿਣਾ ਹੈ। ਤੇ ਗੌਰਮੈਂਟ ਨੂੰ ਚਾਹੀਦਾ ਹੈ ਕਿ ਬਜਾਏ ਇਸ ਕੇ ਮੁਸਤਕਬਲ ਦੇ ਵਿੱਚ ਇਸ ਤਰ੍ਹਾਂ ਦੇ ਮਜ਼ੀਦ ਵਾਕਿਆਤ ਦਾ ਇੰਤਜ਼ਾਰ ਕੀਤਾ ਜਾਏ ਫॉर द ਪਰਪਸ ਆਫ ਲੈਜਿਸਲੇਸ਼ਨ। ਲਿਹਾਜ਼ਾ ਗੌਰਮੈਂਟ ਨੂੰ ਚਾਹੀਦਾ ਕਿ ਹੁਣ ਹੀ ਐਸੇ ਰੂਲਸ ਲਾਜ਼ ਫਾਰਮੂਲੇਟ ਕਰ ਲੈਣ ਜਿਹੜੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਰਬ ਕਰਨ। ਕੋਈ ਆਵੇ ਯਾਤਰਾ ਵੀਜ਼ੇ ਤੇ ਨਾ ਆਵੇ, ਹੋਰ ਕਿਸੇ ਪਰਪਸ ਲਈ ਆਵੇ, ਹੋਰ ਕਿਸੇ ਵੀਜ਼ੇ ਤੇ ਆਵੇ, ਸਾਨੂੰ ਕੋਈ ਇਸ਼ੂ ਨਹੀਂ, ਜੋ ਮਰਜ਼ੀ ਕਰੇ ਵਿਦਨ ਦ ਕਾਰਨਰਸ ਆਫ ਲਾਅ। ਲੇਕਿਨ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਰੋਕਣਾ ਚਾਹੀਦਾ, ਉਹਦੇ ਲਈ ਲੈਜਿਸਲੇਸ਼ਨ ਕਰਨੀ ਚਾਹੀਦੀ ਹੈ। ਐਫੀਡੇਵਿਟ ਗੌਰਮੈਂਟ ਲਵੇ ਉਹਨਾਂ ਦੀ ਗੌਰਮੈਂਟ ਕੋਲੋਂ, ਉਸ ਤੋਂ ਬਾਅਦ ਡੈਕਲੇਰੇਸ਼ਨ ਲਵੇ ਉਹਨਾਂ ਕੋਲੋਂ ਕਿ ਤੁਸੀਂ ਵਾਪਸ ਆਓ, ਦੇ ਜੋ ਤੁਹਾਡਾ ਵੀਜ਼ਾ ਹੈਗਾ ਉਹਦੀ ਵਾਇਲੇਸ਼ਨ ਨਹੀਂ ਕਰੋ, ਉਹਦੇ ਨਾ ਹੀ ਐਕਸਟੈਂਡ ਹੋ ਸਕਦਾ ਬਿਮਾਰੀ ਤੋਂ ਇਲਾਵਾ। ਇਹ ਚੀਜ਼ਾਂ ਹੋ ਸਕਦੀਆਂ ਨੇ। ਉਸ ਤੋਂ ਬਾਅਦ ਪੂਰੀ ਦੁਨੀਆ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਜਜ਼ਬਾਤ ਨੂੰ ਠੇਸ ਪਹੁੰਚੀ। ਬੇਸ਼ੱਕ 1947 ਦੇ ਵਿੱਚ ਵੰਡ ਦੀ ਵਜ੍ਹਾ ਤੋਂ ਜਿਹੜੇ ਇਹ ਪੰਜਾਬ ਨੇ ਜ਼ਖਮ ਸਹਿ ਨੇ, ਤੇ ਸਾਡੀਆਂ ਦਾਦੀਆਂ ਨਾਨੀਆਂ ਉਹ ਕਬਰਾਂ 'ਚ ਟੁਰ ਗਈਆਂ ਨੇ, ਉਹ ਜ਼ਖਮਾਂ ਦੇ ਉਹਨਾਂ ਦੇ ਜ਼ਖਮ ਲੈ ਕੇ ਵੰਡ ਦੇ ਉਹਨਾਂ ਤੇ ਮਰਹਮ ਲੱਗਣਾ ਸ਼ੁਰੂ ਹੋਈ ਸੀ, ਕਿਉਂਕਿ ਦੋਵੇਂ ਪੰਜਾਬ ਆਪਸ 'ਚ ਨੇੜੇ ਆਉਂਦੇ ਪਏ ਬਿਕੋਜ਼ ਆਫ ਇੰਟਰਫੇਥ ਹਾਰਮੋਨੀ ਔਰ ਰਿਲੀਜੀਅਸ ਟੂਰਿਜ਼ਮ। ਲੇਕਿਨ ਇਸ ਤਰ੍ਹਾਂ ਦੇ ਸਰਬਜੀਤ ਕੌਰ ਨਾਮੀ ਖਾਤੂਨ ਵਰਗੀਆਂ ਜਿਹੜੀਆਂ ਕਾਲੀਆਂ ਭੇੜਾਂ ਨੇ, ਭਾਵੇਂ ਮੁਸਲਮਾਨਾਂ 'ਚ ਨੇ, ਭਾਵੇਂ ਸਿੱਖਾਂ 'ਚ ਨੇ, ਭਾਵੇਂ ਇੰਡੀਆ 'ਚ ਨੇ, ਭਾਵੇਂ ਪਾਕਿਸਤਾਨ, ਦੁਨੀਆ ਦੀ ਜਿਸ ਵੀ ਹਿੱਸੇ 'ਚ ਨੇ, ਇਨਫਰਾਦੀ ਅਮਲ ਦੀ ਵਜ੍ਹਾ ਤੋਂ ਇਹ ਸਾਂਝ ਕਦੀ ਵੀ ਖਤਮ ਨਹੀਂ ਹੋਣੀ ਚਾਹੀਦੀ। ਕਿਉਂਕਿ ਸਿੱਖਾਂ ਦੀਆਂ ਜਾਂ ਪੰਜਾਬੀਆਂ ਦੀਆਂ ਧੀਆਂ ਭੈਣਾਂ ਵੀ ਸਾਡੀਆਂ ਨੇ, ਸਾਡੀਆਂ ਉਹਨਾਂ ਦੀਆਂ ਨੇ। ਉਹ ਇੱਧਰ ਆਣ, ਪੰਜਾਬ ਦਾ ਦਿਲ ਬੜਾ ਵੱਡਾ ਹੈ, ਬਹੁਤ ਵੱਡਾ ਸੀ, 100 ਬਿਸਮਿਲ੍ਲਾ, ਕੋਈ ਮਸਲਾ ਨਹੀਂ, ਜੀ ਆਇਆਂ ਨੂੰ। ਅਸੀਂ ਉੱਧਰ ਜਾਈਏ, ਸਾਡੇ ਲਈ ਵੀ ਦਿਲ ਵੱਡਾ ਰੱਖੇ। ਲਿਹਾਜ਼ਾ ਇੱਕ ਬੰਦੇ ਦੇ ਘਟੀਆ ਅਮਲ ਦੀ ਵਜ੍ਹਾ ਤੋਂ, ਘਟੀਆ ਅਮਲ ਜਿਹੜਾ ਯਾਤਰਾ ਦੇ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ, ਉਹਨੂੰ ਮਿਕਸ ਨਾ ਕੀਤਾ ਜਾਵੇ ਮੁਸਲਮਾਨ ਹੋਣ ਨਾਲ ਜਾਂ ਨਿਕਾਹ ਕਰਨ ਦਾ। ਲਿਹਾਜ਼ਾ ਇੱਕ ਬੰਦੇ ਦੇ ਇਨਫਰਾਦੀ ਅਮਲ ਦੀ ਵਜ੍ਹਾ ਤੋਂ ਸਾਨੂੰ ਨਾ ਕੋਈ ਪੰਜਾਬ ਦੇ ਖਿਲਾਫ ਗੱਲ ਕਰਨੀ ਚਾਹੀਦੀ ਹੈ, ਨਾ ਪੰਜਾਬ ਦੀ ਰਵਾਇਤ ਨੂੰ ਭੁੱਲਣਾ ਚਾਹੀਦਾ। ਪਾਲ ਸਾਹਿਬ ਜੀ ਬਿਲਕੁਲ, ਤਕਰੀਬਨ ਸਾਰੀਆਂ ਗੱਲਾਂ ਤੇ ਸੰਧੂ ਸਾਹਿਬ ਨੇ ਕਰ ਦਿੱਤੀਆਂ ਨੇ, ਦੋਵੇਂ ਕਰਤੀਆਂ ਨੇ। ਉਹਨਾਂ ਨੇ ਸਾਬਤ ਕੀਤਾ ਕਿ ਉਹ ਬਹੁਤ ਵਕੀਲ ਵੀ ਨੇ, ਤੇ ਉਹਨਾਂ 'ਚ ਜਿਹੜਾ ਦੂਸਰਾ ਅੱਛਾ, ਇਹਦੇ ਵਿੱਚ ਦੇਖੋ ਅਸੀਂ ਜਿਹੜੀ ਦੋਵਾਂ ਪੰਜਾਬਾਂ ਦਾ ਸਾਂਝ, ਪੰਜਾਬੀਆਂ ਦਾ ਸਾਂਝ, ਚਲੋ ਪੰਜਾਬ 'ਚ ਕੋਈ ਬਾਹਰ ਵੀ ਪੰਜਾਬੀਆਂ ਨੇ, ਉਹਨਾਂ ਦਾ ਸਾਂਝ ਨਹੀਂ ਮੁੱਕਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਸਰਬਜੀਤ ਕੌਰ ਹੋਵੇ ਜਾਂ ਨੂਰ ਹੁਸੈਨ ਹੋਵੇ, ਉਹ ਇੰਡੀਅਨ ਹੈ, ਉਹਨੂੰ ਅਸੀਂ ਡਿਪੋਰਟ ਕਰੀਏ। ਉਹਦਾ ਪਾਕਿਸਤਾਨੀ ਲਾਅ ਦੇ ਮੁਤਾਬਿਕ ਉਹ ਇਵੇਂ ਨਹੀਂ ਰਹਿ ਸਕਦੀ। ਫਿਰ ਉਹ ਯਾਤਰਾ 'ਤੇ ਆਈਏ, ਉਹ ਇਹੋ ਜਿਹਾ ਕਦਮ ਨਹੀਂ ਚੁੱਕ ਸਕਦੀ, ਲਿਹਾਜ਼ਾ ਉਹਨੂੰ ਡਿਪੋਰਟ ਕੀਤਾ ਜਾਵੇ। ਦੂਸਰਾ ਮਾਮਲਾ ਕਿ ਜਿਨ੍ਹਾਂ ਲੋਕਾਂ ਦੀ ਸਿਕਿਉਰਿਟੀ ਦੀ ਕਹਿ ਲਓ ਕਿ ਉਹਨਾਂ ਦੀ ਜੋ ਨਹਿਲੀ ਹੈ, ਉਹਨਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ। ਠੀਕ ਹੈ। ਤੀਸਰੀ ਚੀਜ਼, ਇਹ ਦੋਵਾਂ ਪੰਜਾਬਾਂ ਦੀ ਮੈਂ ਗੱਲ ਕਰ ਰਿਹਾ, ਪਾਕਿਸਤਾਨ ਪੰਜਾਬ ਨਹੀਂ, ਦੋਵਾਂ ਪੰਜਾਬਾਂ ਦੀ, ਕਿ ਅਗਰ ਅਸੀਂ ਪਟੀਸ਼ਨ ਕੀਤੀ ਹੈ,
ਉਹ ਲੋਕ ਵੀ ਇਸ ਚੀਜ਼ ਨੂੰ ਵੇਖਣ ਕਿ ਕਿਨੇ ਕਿਨੇ ਇਹਦੇ ਵਿੱਚ ਜੋ ਹੈ ਉਹ ਆਪਣੀ ਨਹਿਲੀ ਤੋਂ ਜਾਂ ਜਾਣਬੁੱਝ ਕੇ ਕੀਤਾ ਹੈ ਜਾਂ ਨਹਿਲੀ ਤੋਂ ਕੀਤਾ, ਦੋ ਚੀਜ਼ਾਂ ਦੀ ਵਜ੍ਹਾ ਤੋਂ ਹੋਇਆ ਹੈ। ਜਾਣਬੁੱਝ ਕੇ ਕੀਤਾ ਤੇ ਉਹ ਵਾਲੀ ਸਜ਼ਾ ਹੋਵੇ, ਨਹਿਲੀ ਤੋਂ ਹੈ ਤਾਂ ਉਹ ਵਾਲੀ ਸਜ਼ਾ ਹੋਵੇ, ਉਹ ਚੀਜ਼ ਹੋਣੀ ਚਾਹੀਦੀ। ਤੀਸਰਾ ਜੋ ਸਭ ਤੋਂ ਅਹਿਮ ਹੈ, ਜਿਹੜੀ ਸਾਡੀ ਲਾਸਟ ਪ੍ਰੇਅਰ ਹੈ, ਕਾਨੂੰਨ ਸਾਜ਼ੀ ਔਰ ਪਾਲਿਸੀਜ਼, ਇਹਨਾਂ ਨੂੰ ਸਾਡੀ ਜ਼ਰੂਰਤ ਦੇ ਮੁਤਾਬਿਕ ਕਰ ਲੈਣਾ ਚਾਹੀਦਾ। ਅਸੀਂ ਇਹ ਚਾਹੁੰਦੇ ਹਾਂ ਕਿ ਪਾਕਿਸਤਾਨ ਔਰ ਇੰਡੀਆ ਦਾ ਜੋ ਆਪਸ ਦੇ ਵਿੱਚ ਜੋ ਯਾਤਰਾ ਦਾ ਕਾਨੂੰਨ ਹੈ ਉਹਨੂੰ ਰਿਵਿਊ ਕੀਤਾ ਜਾਵੇ, ਉਹਦੇ ਵਿੱਚ ਚੀਜ਼ਾਂ ਨੂੰ ਅਪਡੇਟ ਕੀਤਾ ਜਾਵੇ, ਅੱਜ ਦੀ ਜ਼ਰੂਰਤ ਦੇ ਮੁਤਾਬਿਕ ਕਰ ਦਿੱਤਾ ਜਾਵੇ। ਯਾਤਰਾ ਜਿਹੜੀ ਹੈ, ਦੇਖੋ ਦੋ ਬਾਰਡਰਸ ਨੇ, ਇੰਡੀਆ ਹੈ ਜਾਂ ਪਾਕਿਸਤਾਨ ਹੈ, ਦੁਨੀਆ 'ਚ ਕੋਈ ਵੀ ਬਾਰਡਰ ਹੈ, ਉਹਨਾਂ ਦਰਮਿਆਨ ਕੋਈ ਨਾ ਕੋਈ ਝੜਪ ਰਹਿੰਦੀ ਹੈ। ਤੁਸੀਂ ਦੇਖ ਲਓ ਯੂਕਰੇਨ ਅਤੇ ਰਸ਼ੀਆ, ਉੱਥੇ ਸਿੱਖ ਮੁਸਲਮਾਨ ਤਾਂ ਨਹੀਂ ਹੈ। ਤੁਸੀਂ ਦੇਖ ਲਓ ਕਿ ਅਮਰੀਕਾ ਦਾ ਅਤੇ ਕੈਨੇਡਾ ਦੇ ਵਿੱਚ ਵੀ ਕੋਈ ਨਾ ਕੋਈ, ਹਾਲਾਂਕਿ ਉਹਨਾਂ ਦੀ ਖੁੱਲ੍ਹੀ ਹੈ ਬਾਰਡਰ, ਉਹਨਾਂ ਦਾ ਖੁੱਲ੍ਹਾ ਹੈ, ਇਹਦੇ 'ਚ ਨਹੀਂ, ਲੇਕਿਨ ਫਿਰ ਵੀ ਕੋਈ ਨਾ ਕੋਈ ਪ੍ਰੋਬਲਮ, ਕਦੀ ਕੋਈ ਟੈਰਫ ਦਾ ਆ ਗਿਆ ਕੁਝ, ਇਹ ਹਰ ਦੁਨੀਆ ਦੇ ਹਰ ਮੁਲਕ 'ਤੇ ਹੋਣੇ ਨੇ, ਬਾਰਡਰ 'ਤੇ ਹੋਣੇ ਨੇ। ਯਾਤਰਾ ਨਹੀਂ ਬੰਦ ਹੋਣੀ ਚਾਹੀਦੀ, ਬੇਸ਼ੱਕ ਯਾਤਰਾ ਨਹੀਂ ਬੰਦ ਹੋਣੀ ਚਾਹੀਦੀ। ਪਾਕਿਸਤਾਨ ਤੋਂ ਕੋਈ ਇੰਡੀਆ ਮੁਸਲਮਾਨ ਜਾਵੇ, ਯਾਤਰਾ 'ਤੇ ਜਾਵੇ, ਉਹ ਕਾਨੂੰਨ ਦੀ ਲਿਮਿਟੇਸ਼ਨ 'ਚ ਰਹਿ ਕੇ ਯਾਤਰਾ ਕਰ ਸਕੇ। ਕੋਈ ਉੱਥੋਂ ਮੁਸਲਮਾਨ ਆਵੇ ਜਾਂ ਸਿੱਖ ਆਵੇ ਜਾਂ ਹਿੰਦੂ ਆਵੇ ਪਾਕਿਸਤਾਨ, ਉਹ ਵੀ ਕਾਨੂੰਨ ਦੀ ਲਿਮਿਟੇਸ਼ਨ ਰਹਿ ਕੇ ਯਾਤਰਾ ਕਰ ਸਕੇ। ਇਹ ਜਿਹੜੀ ਦੋ ਮੁਲਕਾਂ ਦੀ ਜਜ਼ਬਾਤੀਆਂ ਜੰਗਾਂ ਨੇ ਨਾ, ਜਾਂ ਜਿਸ ਕਿਸਮ ਦੀ, ਉਹ ਯਾਤਰੇ ਦੇ ਉੱਤੇ ਇਫੈਕਟ ਨਾ ਕਰਨ। ਅਤੇ ਇਸ ਚੀਜ਼ ਨੂੰ ਅਸੀਂ, ਇਸ ਮਕਸਦ ਨੂੰ ਪੂਰਾ ਕਰਨ ਵਾਸਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ। ਸਾਡੀ ਇਹੀ ਕੋਸ਼ਿਸ਼ ਹੈ ਕਿ ਇਹ ਚੀਜ਼ਾਂ ਜਿਹੜੀਆਂ ਨਾ ਇਹ ਬਿਹਤਰ ਤਰੀਕੇ ਨਾਲ ਸੋਲਵ ਹੋ ਜਾਣ। ਸਾਡਾ, ਮੇਰਾ ਅਤੇ ਸੰਧੂ ਸਾਹਿਬ ਦੋਵਾਂ ਦਾ ਸਾਡਾ ਮੋਟਿਵ ਹੀ ਇਹੀ ਹੈ ਕਿ ਜੋ ਗਲਤੀਆਂ ਹੋ ਗਈਆਂ ਨੇ ਉਹ ਨੈਕਸਟ ਨਾ ਹੋ।